ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ, ਅਸੀਂ ਆਪਣੇ ਸ਼ੋਅ ਦੇ ਵਿੱਚ ਵੀ ਮੈਂਸ਼ਨ ਕੀਤਾ, ਇਸ ਦਾ ਜ਼ਿਕਰ ਕੀਤਾ ਕਿ TV84 ਦਾ ਜਿਹੜਾ ਸੋਸ਼ਲ ਮੀਡੀਆ ਦੇ ਰਾਹੀਂ ਆਊਟਰੀਚ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਹੈ ਉਹ ਬੰਦ ਕਰ ਦਿੱਤੀ ਗਈ ਹੈ। ਸਾਡੇ ਜਿਹੜੇ ਫੇਸਬੁੱਕ ਪੇਜ ਹੈ ਜਾਂ YouTube ਚੈਨਲ ਹੈ ਉਹ ਭਾਰਤ ਦੇ ਵਿੱਚ ਬੈਠੇ ਜਿਹੜੇ ਬੰਦੇ ਨੇ ਜਾਂ ਪੰਜਾਬ ਦੇ ਵਿੱਚ ਜਿਹੜੇ ਬੈਠੇ ਨੇ ਉਹ ਐਕਸੈਸ ਨਹੀਂ ਕਰ ਪਾ ਰਹੇ। ਇਹ ਕਿਤੇ ਨਾ ਕਿਤੇ ਇਹ ਜਦੋਂ ਅਸੀਂ ਦੇਖਦੇ ਹਾਂ ਤੇ ਇਹ ਗੱਲ ਫਰੀडम ਆਫ ਸਪੀਚ ਤੇ ਫਰੀडम ਆਫ ਐਕਸਪ੍ਰੈਸ਼ਨ ਦੇ ਨਾਲ ਜੁੜਦੀ ਹੈ ਵੀ ਕੀ ਇੱਕ ਵੱਡਾ ਸਵਾਲ ਉੱਠਦਾ ਹੈ ਕੀ ਤੁਸੀਂ ਆਪਣੀ ਗੱਲ, ਆਪਣਾ ਨਜ਼ਰੀਆ, ਹੱਕ ਦੀ ਆਪਣੇ ਦੀ ਗੱਲ ਵੀ ਤੁਸੀਂ ਲੋਕਾਂ ਤੱਕ ਨਹੀਂ ਪਹੁੰਚਾ ਸਕਦੇ। ਇੱਥੇ ਵੀ ਦੱਸਣਾ ਚਾਹਾਂਗੇ ਕਿ ਨਾਲ ਹੀ ਨਾਲ ਜਿੱਥੇ TV84 ਦਾ ਜ਼ਿਕਰ ਅਸੀਂ ਕਰ ਰਹੇ ਹਾਂ, TV84 ਦਾ ਬੰਦ ਕੀਤਾ ਗਿਆ ਆਊਟਰੀਚ ਪੰਜਾਬ ਦੇ ਵਿੱਚ, ਉੱਥੇ ਹੀ ਪੰਥਕ ਆਵਾਜ਼ ਉਠਾਉਣ ਵਾਲੇ ਜਾਂ ਸਿੱਖ ਨੁਕਤਾ ਨਿਗਾਹ ਤੋਂ ਗੱਲ ਕਰਨ ਵਾਲੇ ਜਿਹੜੇ ਹੋਰ ਚੈਨਲ ਨੇ ਉਹ ਇੰਗਲੈਂਡ ਦੇ ਵਿੱਚੋਂ KTV ਹੋਵੇ, ਅਕਾਲ ਚੈਨਲ ਹੋਵੇ ਜਾਂ ਪੰਜਾਬ ਦੇ ਵਿੱਚ ਬੇਸਡ ਸਿੱਖ ਸਿਆਸਤ ਜਿਹੜੀ ਇੱਕ ਵੈਬ ਪੋਰਟਲ ਹੈ ਉਹ ਆਪਣੀਆਂ ਵੀਡੀਓਜ਼ ਵੀ ਉਹਨਾਂ ਦੀਆਂ ਹੁੰਦੀਆਂ ਨੇ ਤੇ ਉਹਨਾਂ ਦਾ ਜਿਹੜਾ ਇੱਕ ਵੈਬਸਾਈਟ ਹੈ ਉਹ ਵੀ ਭਾਰਤ ਦੇ ਵਿੱਚ ਬਹੁਤੇ ਹਿੱਸਿਆਂ ਦੇ ਵਿੱਚ ਐਕਸੈਸ ਨਹੀਂ ਕੀਤਾ ਜਾ ਰਿਹਾ ਇਸ ਵਕਤ ਦੀ ਜਦੋਂ ਅਸੀਂ ਗੱਲ ਕਰਨ ਜਾ ਰਹੇ ਹਾਂ। ਤੋ ਇਹ ਇੱਕ ਵੱਡੇ ਸਵਾਲ ਉੱਠਦੇ ਨੇ ਇੱਥੇ ਵੀ ਇਹ ਕਿਉਂ ਕੀਤਾ ਗਿਆ, ਇਹਦੇ ਪਿੱਛੇ ਕਾਰਨ ਕੀ ਨੇ ਤੇ ਇਵੈਂਚੁਅਲੀ ਜਦੋਂ ਜਿਹੜੇ ਅਦਾਰੇ ਸਿੱਖ ਨੁਕਤਾ ਨਿਗਾਹ ਤੋਂ ਗੱਲ ਕਰਦੇ ਆ ਜਾਂ ਸਿੱਖ ਨਜ਼ਰੀਏ ਨੂੰ ਲੋਕਾਂ ਦੇ ਤੱਕ ਪਹੁੰਚਾਉਣ ਦੀ, ਪੰਜਾਬੀਆਂ ਤੱਕ ਪਹੁੰਚਾਉਣ ਦੀ ਜਿਹੜੀ ਗੱਲ ਹੈ ਉਹ ਆਪਣਾ ਇੱਕ ਫਰਜ਼ ਅਦਾ ਕਰਦੇ ਆ ਜਾਂ ਇਸ ਨਜ਼ਰੀਏ ਤੋਂ ਗੱਲ ਕਰਦੇ ਆ ਤੇ ਉਹ ਇਸ ਔਕੜ ਨੂੰ ਜਾਂ ਇਸ ਮੁਸ਼ਕਲ ਦੀ ਘੜੀ ਨੂੰ ਕਿਵੇਂ ਟੈਕਲ ਕਰ ਸਕਦੇ ਆ, ਕਿਵੇਂ ਇਹਦਾ ਤੋੜ ਲੱਭ ਸਕਦੇ ਆ। ਸੋ ਇਹਨਾਂ ਨੁਕਤਿਆਂ ਦੇ ਉੱਤੇ ਹੀ ਅੱਜ ਅਸੀਂ ਜਿਹੜੀ ਵਿਚਾਰ ਚਰਚਾ ਹੈ ਉਹ ਕਰਨ ਜਾ ਰਹੇ ਹਾਂ। ਇਸ ਗੱਲਬਾਤ ਦੇ ਲਈ ਸਾਡੇ ਨਾਲ ਪੰਜਾਬ ਦੇ ਵਿੱਚੋਂ ਸਿੱਖ ਸਿਆਸਤ ਦੇ ਮੁੱਖ ਸੰਪਾਦਕ ਸਰਦਾਰ ਪਰਮਜੀਤ ਸਿੰਘ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ। ਉਹਨਾਂ ਦੇ ਨਾਲ ਆਓ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਵੀਰ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਤੇ ਬਹੁਤ ਬਹੁਤ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ, ਮੈਂ ਸ਼ੁਰੂਆਤ ਕਰਨੀ ਚਾਹੂੰਗਾ ਇਸ ਗੱਲ ਤੋਂ ਹੀ ਕਿ ਜਿਹੜਾ ਇਹ ਬਲੌਕ ਕੀਤਾ ਗਿਆ ਭਾਰਤ ਦੇ ਵਿੱਚ, ਅਸੀਂ ਜੇ ਮੇਨਲੀ ਗੱਲ ਕਰਨੀ ਹੋਵੇ ਤੇ ਇਹ ਇਕੱਲੀ ਇਹ ਨਹੀਂ ਹੈਗੀ ਵੀ TV84 ਦਾ ਜ਼ਿਕਰ ਹੈ। ਥਰੂ ਆਊਟ ਜਿਹੜੇ ਪੰਥਕ ਸਪੈਕਟਰਮ ਦੇ ਵਿੱਚ ਪੰਥਕ ਨਜ਼ਰੀਏ ਤੋਂ ਗੱਲ ਕਰਦੇ ਜਿਹੜੇ ਚੈਨਲਸ ਨੇ ਉਹਨਾਂ ਦੀ ਐਕਸੈਸ ਪੰਜਾਬ ਦੇ ਵਿੱਚ ਬੰਦ ਕੀਤੀ ਗਈ ਹੈ। ਕਿਵੇਂ ਦੇਖਦੇ ਹੋ ਇਹਨੂੰ ਤੇ ਤੁਹਾਡਾ ਵੀ ਇੱਕ ਵੈਬਸਾਈਟ ਹੈ, ਵੈਬ ਪੋਰਟਲ ਜਿਹੜਾ ਬਲੌਕ ਕੀਤਾ ਗਿਆ, ਕੀ ਕਹਿਣਾ ਚਾਹੋਗੇ ਇਸ ਬਾਬਤ ਜਾਂ ਵਧੇਰੇ ਜਿਹੜੀ ਜਾਣਕਾਰੀ ਤੁਹਾਡੇ ਕੋਲ ਉੱਥੇ ਬੈਠਿਆਂ ਹੈ ਉਹ ਕੀ ਹੈ? ਬਿਲਕੁਲ, ਦੇਖੋ 6 ਤਰੀਕ ਨੂੰ ਸਾਡੇ ਧਿਆਨ ਦੇ ਵਿੱਚ ਇਹ ਗੱਲ ਆਈ ਹੈ ਕਿ ਕੁਝ ਇੱਕ ਜਿਹੜੇ ਸਿੱਖ ਚੈਨਲ ਨੇ ਜਿਨ੍ਹਾਂ ਵਿੱਚ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੀ ਹੈ, ਅਕਾਲ ਚੈਨਲ ਦਾ, KTV ਦਾ ਜਾਂ TV84 ਦਾ, ਕਿ ਉਹ ਪੰਜਾਬ ਦੇ ਵਿੱਚ ਐਕਸੈਸ ਕਰਨ ਦੇ ਵਿੱਚ ਦਿੱਕਤ ਆ ਰਹੀ ਹੈ, ਉਹ ਨਹੀਂ ਚੱਲ ਰਹੇ। ਤੇ ਉਹਨਾਂ ਦੇ ਖਾਸ ਤੌਰ ਦੇ ਉੱਪਰ ਜਿਹੜੇ YouTube ਚੈਨਲ ਨੇ ਤੇ Facebook ਪੇਜ ਨੇ ਉਹ, ਤੇ ਅਸੀਂ ਕੁਝ ਸਾਡੇ ਰੁਝੇਵੇਂ ਸੀਗੇ। ਇੱਕ ਦਸਤਾਵੇਜ਼ ਸੀ ਜਿਹੜਾ ਸੰਵਾਦ ਦੇ ਵੱਲੋਂ 6 ਜੂਨ ਨੂੰ ਜਾਰੀ ਕੀਤਾ ਗਿਆ, ਉਹਦੇ ਜਾਰੀ ਕਰਨ ਸੰਬੰਧੀ ਵੀ ਕਾਰਜਾਂ 'ਚ ਰੁੱਝੇ ਹੋਏ ਸਨ। ਇਸੇ ਦੌਰਾਨ ਕੁਝ ਦਰਸ਼ਕਾਂ ਦੇ ਵੱਲੋਂ ਹੀ, ਸਾਡੇ ਪਾਠਕਾਂ ਦੇ ਵੱਲੋਂ ਹੀ ਸੁਨੇਹਾ ਆਇਆ ਕਿ ਸਿੱਖ ਸਿਆਸਤ ਦੀ ਜਿਹੜੀ ਅੰਗਰੇਜ਼ੀ ਦੇ ਵਿੱਚ ਖਬਰਾਂ ਦੀ ਵੈਬਸਾਈਟ ਹੈ sikhsiyasat.net ਵੀ ਉਹ ਐਕਸੈਸ ਨਹੀਂ ਹੋ ਰਹੀ, ਉਹਦੇ ਉੱਪਰ ਦਿੱਕਤ ਆ ਰਹੀ ਹੈ। ਸੋ ਸ਼ੁਰੂਆਤੀ ਤੌਰ ਦੇ ਉੱਪਰ ਤਾਂ ਅਸੀਂ ਇਹੀ ਮੰਨਿਆ ਕਿ ਹੋ ਸਕਦਾ ਕੋਈ ਇਹਦਾ ਤਕਨੀਕੀ ਕਾਰਨ ਹੋਵੇ, ਤੇ ਪਰ 6 ਜੂਨ ਤੋਂ ਬਾਅਦ 7 ਜੂਨ ਤੋਂ ਅਸੀਂ ਫਿਰ ਇਸ ਸੰਬੰਧ ਦੇ ਵਿੱਚ ਜਿਹੜੀ ਘੋਖ ਪੜਤਾਲ ਕਰਨੀ ਹੈ ਉਹ ਸ਼ੁਰੂ ਕੀਤੀ। ਜਿਹੜੇ ਸਾਡੇ ਸਰਵਿਸ ਪ੍ਰੋਵਾਈਡਰ ਆ ਉਹਨਾਂ ਦੇ ਕੋਲ ਜਿਹੜੇ ਲੌਗਸ ਬਣਦੇ ਨੇ ਉਹ ਵੀ ਸਾਰੇ ਦੇਖੇ, ਤੇ ਉਹ ਦੇਖਣ ਤੋਂ ਬਾਅਦ ਅਸੀਂ 1-2 ਦਿਨ ਦੀ ਆਪਣੀ ਖੋਜ ਪੜਤਾਲ ਤੋਂ ਬਾਅਦ ਇਸ ਨਤੀਜੇ ਦੇ ਉੱਪਰ ਪਹੁੰਚੇ ਹੈ ਕਿ ਪੰਜਾਬ ਦੇ ਵਿੱਚ ਤੇ ਭਾਰਤ ਦੇ ਵਿੱਚ ਜਿਹੜੀ sikhsiyasat.net ਵੈਬਸਾਈਟ ਹੈ ਉਹਨੂੰ ਜਿਹੜੇ ਇੰਟਰਨੈਟ ਸਰਵਿਸ ਪ੍ਰੋਵਾਈਡਰਸ ਨੇ ਉਹਨਾਂ ਦੇ ਵੱਲੋਂ ਬਲੌਕ ਕੀਤਾ ਜਾ ਰਿਹਾ ਹੈ।
ਸੋ ਬਹੁਤਾ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਕਿ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਬਹੁਤੀਆਂ ਥਾਵਾਂ ਦੇ ਉੱਪਰ, ਬਹੁਤੀਆਂ ਥਾਵਾਂ ਕੀ ਲਗਭਗ ਹਰ ਇੱਕ ਥਾਂ ਦੇ ਉੱਪਰ ਹੀ ਇਹ ਜਿਹੜੀ ਵੈਬਸਾਈਟ ਆ ਉਹ ਐਕਸੈਸ ਨਹੀਂ ਹੋ ਰਹੀ। ਉਹ ਕਈ ਵਾਰ ਕਿਸੇ ਦੇ ਕੈਸ਼ੇ ਦੇ ਵਿੱਚ ਕੁਝ ਪੇਜ ਪਏ ਹੁੰਦੇ ਆ ਤਾਂ ਉਹ ਲੋਡ ਹੋ ਜਾਂਦੇ ਜਾਂ ਇਸ ਤਰ੍ਹਾਂ ਹੋ ਰਿਹਾ, ਅਦਰਵਾਈਜ਼ ਜਿਹੜੀ ਵੈਬਸਾਈਟ ਆ ਉਹ ਐਕਸੈਸ ਨਹੀਂ ਹੋ ਰਹੀ। ਤੇ ਇਹ ਵੀ ਗੱਲ ਹੈ ਕਿ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਇੰਟੀਮੇਸ਼ਨ, ਕੋਈ ਨੋਟਿਸ ਜਾਂ ਕੋਈ ਗੱਲਬਾਤ ਦੇ ਲਈ ਜਿਹੜੀ ਕੋਈ ਜਾਣਕਾਰੀ ਜਾਂ ਸੱਦਾ ਹੁੰਦਾ ਆ ਇੱਕ ਡਿਊ ਪ੍ਰੋਸੈਸ ਦੇ ਰਾਹੀਂ, ਉਹ ਕੁਛ ਨਹੀਂ ਮਿਲਿਆ। ਈਵਨ ਬਲੌਕ ਕਰਨ ਦੀ ਵੀ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਆਫੀਸ਼ੀਅਲ ਜਾਣਕਾਰੀ ਹੈ, ਹਾਂਜੀ ਬਿਲਕੁਲ, ਨਾ ਇੰਟਰਨੈਟ ਸਰਵਿਸ ਪ੍ਰੋਵਾਈਡਰਸ ਦੇ ਵੱਲੋਂ, ਨਾ ਹੀ ਕਿਸੇ ਗਵਰਨਮੈਂਟ ਜਾਂ ਕਿਸੇ ਗਵਰਨਮੈਂਟ ਦੇ ਅਦਾਰੇ ਜਾਂ ਉਹਦੇ ਤਹਿਤ ਬਣੀ ਹੋਈ ਕਿਸੇ ਵੀ ਕਮੇਟੀ ਦੇ ਵੱਲੋਂ। ਸੋ ਆਫੀਸ਼ੀਅਲੀ ਬਿਲਕੁਲ ਕੋਈ ਜਾਣਕਾਰੀ ਨਹੀਂ ਹੈ ਤੇ ਫੈਕਚੁਅਲ ਸਿਚੁਏਸ਼ਨ ਇਹ ਹੈ ਕਿ ਵੈਬਸਾਈਟ ਐਕਸੈਸ ਨਹੀਂ ਹੋ ਰਹੀ ਸਿਰਫ ਇੰਡੀਆ ਦੇ ਵਿੱਚ, ਬਾਕੀ ਸਾਰੀ ਦੁਨੀਆ ਦੇ ਵਿੱਚ ਜਿਹੜੀ ਹੈ ਉਹ ਐਕਸੈਸ ਹੋ ਰਹੀ ਹੈ। ਔਰ ਇਸ ਸੰਬੰਧ ਦੇ ਵਿੱਚ ਇਹ ਵੀ ਗੱਲ ਧਿਆਨ ਦੇਣ ਵਾਲੀ ਹੈਗੀ ਹੈ ਕਿ ਜਿਹੜੇ ਸਰਵਿਸ ਪ੍ਰੋਵਾਈਡਰ ਨੇ ਉਹਨਾਂ ਦੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਵਿਜ਼ਿਟਰ ਆ ਉਹਨੂੰ ਵੀ ਕੋਈ ਨੋਟਿਸ ਨਹੀਂ ਦਿੱਤਾ ਜਾ ਰਿਹਾ ਕਿ ਇਹ ਵੈਬਸਾਈਟ ਜਿਹੜੀ ਆ ਉਹ ਐਕਸੈਸ ਕਿਉਂ ਨਹੀਂ ਹੋ ਰਹੀ। ਕੋਈ ਰੀਜ਼ਨ ਨਹੀਂ ਇਹ ਸਿਚੁਏਸ਼ਨ ਹੈ, ਕੋਈ ਰੀਜ਼ਨ ਨਹੀਂ ਦਿੱਤਾ ਜਾ ਰਿਹਾ। ਨਾਰਮਲੀ ਜਿਹੜੀਆਂ ਡਿਊ ਪ੍ਰੋਸੈਸ ਦੇ ਅੰਦਰ ਵੈਬਸਾਈਟਾਂ ਬਲੌਕ ਹੁੰਦੀਆਂ ਨੇ, ਅਸੀਂ ਦੇਖਦੇ ਹਾਂ, ਨਿਗਾਹ ਵੀ ਰੱਖਦੇ ਹਾਂ, ਤਾਂ ਉਹਨਾਂ ਦੇ ਉੱਪਰ ਬਕਾਇਦਾ ਜਿਹੜੇ ਇੰਟਰਨੈਟ ਸਰਵਿਸ ਪ੍ਰੋਵਾਈਡਰ ਨੇ ਉਹ ਇੱਕ ਮੈਸੇਜ ਜਿਹੜਾ ਆ ਉਹ ਵਿਜ਼ਿਟਰ ਨੂੰ ਦਿਖਾਉਂਦੇ ਆ ਕਿ ਐਕਸੈਸ ਟੂ ਦਿਸ ਵੈਬਸਾਈਟ ਹੈਜ਼ ਬੀਨ ਬਲੌਕਡ ਅੰਡਰ ਡਾਇਰੈਕਸ਼ਨਸ ਫਰੋਮ ਸੱਚ ਐਂਡ ਸੱਚ ਅਥਾਰਟੀਜ਼। ਜੀ। ਸੋ ਉਹ ਜਦੋਂ ਵੀ ਇੱਕ ਡਿਊ ਪ੍ਰੋਸੈਸ ਦੇ ਰਾਹੀਂ ਕੋਈ ਵੈਬਸਾਈਟ ਬਲੌਕ ਹੋਈ ਹੁੰਦੀ ਹੈ ਉਹਦੇ ਉੱਪਰ ਬਕਾਇਦਾ ਇਹ ਨੋਟਿਸ ਆਉਂਦਾ ਆ। ਬਹੁਤ ਸਾਰੀਆਂ ਸਾਈਟਾਂ ਨੇ ਜਿਹੜੀਆਂ ਪੰਜਾਬ ਜਾਂ ਹਿੰਦੁਸਤਾਨ ਦੇ ਵਿੱਚ ਇੱਥੇ ਬਲੌਕ ਹੁੰਦੀਆਂ ਔਰ ਅਸੀਂ ਦੇਖਦੇ ਹਾਂ, ਤਾਂ ਇੱਕ ਆਮ ਯੂਜ਼ਰ ਵਜੋਂ ਹੀ ਅਸੀਂ ਉਹਨਾਂ ਨੂੰ ਐਕਸੈਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਸਾਨੂੰ ਵੀ ਬਕਾਇਦਾ ਜਿਹੜਾ ਨੋਟਿਸ ਮਿਲਦਾ ਆ। ਪਰ ਇਸ ਮਾਮਲੇ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋ ਰਿਹਾ। ਇਸ ਕਰਕੇ ਸਾਨੂੰ ਸੀਗਾ ਕਿ ਕਿਸੇ ਤਰ੍ਹਾਂ ਦੀ ਕੋਈ ਤਕਨੀਕੀ ਦਿੱਕਤ ਨਾ ਹੋਵੇ, ਪਰ ਜਿੰਨੀ ਵੀ ਅਸੀਂ ਐਕਸਪਰਟ ਐਡਵਾਈਸ ਵੀ ਲਈ ਹੈ, ਸਾਡੀ ਆਪਣੀ ਟੀਮ ਨੇ ਵੀ ਸਾਰੀ ਘੋਖ ਪੜਤਾਲ ਕੀਤੀ ਹੈ, ਉਹਦੇ ਵਿੱਚੋਂ ਵੀ ਆਰ ਕੁਆਇਟ ਸਰਟਨ ਕਿ ਇੰਟਰਨੈਟ ਸਰਵਿਸ ਪ੍ਰੋਵਾਈਡਰ ਜਿਹੜੇ ਨੇ ਉਹ ਵੈਬਸਾਈਟ ਦਾ ਜਿਹੜਾ ਐਕਸੈਸ ਆ ਉਹ ਇੰਡੀਆ ਦੇ ਵਿੱਚ ਬਲੌਕ ਕਰ ਰਹੇ ਆ success.net। ਜੀ। ਤੇ ਨਾਲ ਹੀ ਨਾਲ ਜੇ ਇਹਨੂੰ ਥੋੜਾ ਜਿਹਾ ਪਿਛੋਕੜ ਦੇ ਨਾਲ ਰਿਲੇਟ ਕਰਕੇ ਦੇਖਣਾ ਹੋਵੇ ਤੇ ਇਹ ਕੋਈ ਪਹਿਲੀ ਵਾਰ ਨਹੀਂ ਵੀ ਏਦਾਂ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਹੈ ਜਾਂ ਇਹ ਜਿਹੜਾ ਅਮਲ ਹੈ ਉਹ ਕੀਤਾ ਗਿਆ। ਹੁਣ ਵੱਡੇ ਲੈਵਲ ਤੇ ਥੋੜਾ ਜਿਹਾ ਅਸੀਂ ਦੇਖ ਰਹੇ ਹਾਂ ਵੀ TV84 ਹੋ ਗਿਆ, ਅਕਾਲ ਚੈਨਲ, KTV, ਸਿੱਖ ਸਿਆਸਤ, ਈਵਨ ਹੋਰ ਵੀ ਇੱਕ ਦੋ ਵੈਬਸਾਈਟਸ ਜਾਂ ਜਿਹੜੇ ਵੈਬ ਪੋਰਟਲ ਹੈਗੇ ਆ ਉਹਨਾਂ ਦਾ ਜ਼ਿਕਰ ਹੋ ਰਿਹਾ ਹੈ ਜਾਂ ਖਬਰਾਂ ਆ ਰਹੀਆਂ ਨੇ ਵੀ ਉਹਨਾਂ ਦੀ ਐਕਸੈਸ ਵੀ ਨਹੀਂ ਹੋ ਪਾ ਰਹੀ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ। ਤੋਂ ਪਹਿਲਾਂ ਜਦੋਂ ਅਸੀਂ ਦੇਖਦੇ ਹਾਂ ਕਿ ਪਹਿਲਾਂ ਜਿਹੜੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਨੇ, ਉਸ ਐਕਸਪੀਰੀਅੰਸ ਦੇ ਵਿੱਚੋਂ ਤੁਸੀਂ ਕਿਵੇਂ ਦੇਖਦੇ ਹੋ ਅੱਜ ਦੀ ਜਿਹੜੀ ਇਹ ਸਿਚੁਏਸ਼ਨ ਹੁਣ ਬਣੀ ਹੋਈ ਹੈ? ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਜਿੰਨੀਆਂ ਵੈਬਸਾਈਟਾਂ ਬਲੌਕ ਹੁੰਦੀਆਂ ਸੀਗੀਆਂ ਉਹਦੇ ਜਿਹੜੇ ISPs ਨੇ, ਇੰਟਰਨੈਟ ਸਰਵਿਸ ਪ੍ਰੋਵਾਈਡਰਸ, ਆਪਣੀਆਂ ਆਮ ਭਾਸ਼ਾ 'ਚ ਆਪਾਂ ਕਹਿ ਲੈਂਦੇ ਆ ਵੀ ਜਿਹੜੀਆਂ ਇੰਟਰਨੈਟ ਦੀਆਂ ਕੰਪਨੀਆਂ ਨੇ, ਉਹ ਜਦੋਂ ਕੋਈ ਵੀ ਵਿਅਕਤੀ ਕਰਦਾ ਸੀ ਤਾਂ ਉਹਨਾਂ ਨੂੰ ਬਕਾਇਦਾ ਇੱਕ ਨੋਟਿਸ ਦਿਖਾਉਂਦੇ ਸੀਗੇ। ਤੇ ਇਸ ਤੋਂ ਇਲਾਵਾ ਜਿਹੜਾ ਸਾਡਾ ਆਪਣਾ ਤਜਰਬਾ ਹੈਗਾ, ਸਾਲ 2015 ਦੇ ਵਿੱਚ ਜਦੋਂ ਬਹਿਬਲ ਕਲਾਂ ਬਰਗਾੜੀ ਬੇਅਦਬੀ ਮਾਮਲਾ ਹੋਇਆ, ਉਸ ਤੋਂ ਬਾਅਦ ਬਹਿਬਲ ਕਲਾਂ ਦੇ ਵਿੱਚ ਗੋਲੀਬਾਰੀ ਹੋਈ ਆ, ਉਸ ਸਾਰੇ ਮਾਹੌਲ ਤੋਂ ਬਾਅਦ, ਕਿਉਂਕਿ ਅਕਤੂਬਰ 2015 ਦੀ ਗੱਲ ਹੈ, 14 ਅਕਤੂਬਰ ਨੂੰ ਜਿਹੜੀ ਗੋਲੀ ਚੱਲੀ ਹੈ ਉੱਥੇ 2 ਸਿੰਘ ਸ਼ਹੀਦ ਹੋਏ ਨੇ। ਉਸ ਤੋਂ ਬਾਅਦ ਦੇ ਵਿੱਚ 25 ਅਕਤੂਬਰ ਨੂੰ ਸਾਨੂੰ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਆ ਉਹਦੇ ਵੱਲੋਂ ਬਕਾਇਦਾ ਇੱਕ ਨੋਟਿਸ ਆਇਆ। ਉਹ ਨੋਟਿਸ ਇਹ ਸੀਗਾ ਕਿ ਤੁਹਾਡੀ ਜਿਹੜੀ ਵੈਬਸਾਈਟ ਆ sikhsiyasat.net, ਇਹੀ ਅੰਗਰੇਜ਼ੀ ਵਾਲੀ ਵੈਬਸਾਈਟ ਦਾ ਹੀ ਨੋਟਿਸ ਸੀਗਾ ਕਿ ਇਹਦੇ ਉੱਪਰ ਆਬਜੈਕਸ਼ਨੇਬਲ ਕੰਟੈਂਟ ਹੈ ਔਰ ਇਹਨੂੰ ਬਲੌਕ ਕਰਨ ਦੇ ਲਈ ਜਿਹੜੀ ਸਾਨੂੰ ਰਿਕੁਐਸਟ ਹੈ ਉਹ ਆਈ ਹੋਈ ਹੈ। ਕਿ ਇਸ ਕਰਕੇ ਅਸੀਂ ਇੱਕ ਇਸ ਸੰਬੰਧ ਦੇ ਵਿੱਚ ਇੱਕ ਮੀਟਿੰਗ ਜਿਹੜੀ ਆ ਉਹ ਇੱਕ ਹਾਈ ਲੈਵਲ ਕਮੇਟੀ ਜਿਹੜੀ ਜਿਹਨੇ ਇਹਦੇ ਉੱਪਰ ਫੈਸਲਾ ਲੈਣਾ, ਉਹਦੀ ਮੀਟਿੰਗ 2 ਦਿਨ ਬਾਅਦ 27 ਅਕਤੂਬਰ ਨੂੰ ਹੋ ਰਹੀ ਹੈ ਤੇ ਤੁਸੀਂ ਆ ਕੇ ਆਪਣਾ ਪੱਖ ਪੇਸ਼ ਕਰ ਸਕਦੇ ਹੋ। ਤੇ ਮੈਂ ਉਸੇ ਵੇਲੇ ਇਹ ਉਸ ਕਮੇਟੀ ਦੇ ਬਿਹਾਫ ਦੇ ਉੱਪਰ ਜਿਹੜੇ ਸੱਜਣ ਤਾਲਮੇਲ ਕਰ ਰਹੇ ਸੀ ਉਹਨਾਂ ਦੇ ਵੱਲੋਂ ਭੇਜੀ ਗਈ ਸੀਗੀ। ਨਹੀਂ, ਜਿਹੜੀ ਬਲੌਕ ਕਰਨ ਦੀ ਰਿਕੁਐਸਟ ਉਹ ਆਪਾਂ ਅੱਗੇ ਜਾ ਕੇ ਜ਼ਿਕਰ ਕਰਦੇ ਹਾਂ ਕਿ ਜਦੋਂ ਅਸੀਂ ਉਹਨਾਂ ਨੂੰ ਕਿਹਾ ਕਿ ਠੀਕ ਹੈ ਅਸੀਂ ਆਵਾਂਗੇ, ਮੈਂ ਆਪ ਖੁਦ ਨਿੱਜੀ ਤੌਰ ਦੇ ਉੱਪਰ ਉਸ ਕਮੇਟੀ ਦੇ ਵਿੱਚ ਗਿਆ ਹਾਂ
ਤੇ ਉਦੋਂ ਫਿਰ ਇਹ ਗੱਲ ਸਾਹਮਣੇ ਆਈ ਕਿ ਪੰਜਾਬ ਗਵਰਨਮੈਂਟ ਦੇ ਵੱਲੋਂ ਜਿਹੜੀ ਸ਼ਿਕਾਇਤ ਆ ਉਹ ਦਰਜ ਕਰਵਾਈ ਗਈ ਸੀ। ਪੰਜਾਬ ਗਵਰਨਮੈਂਟ ਦੇ ਵੀ ਦੋ ਨੁਮਾਇੰਦੇ, ਪੰਜਾਬ ਪੁਲਿਸ ਤੇ ਪੰਜਾਬ ਗਵਰਨਮੈਂਟ ਦਾ ਇੱਕ ਇੱਕ ਨੁਮਾਇੰਦਾ ਜਿਹੜਾ ਆ ਉਹ ਉਸ ਮੀਟਿੰਗ ਦੇ ਵਿੱਚ ਹਾਜ਼ਰ ਸੀਗਾ। ਤੇ ਅਸੀਂ ਆਪਣੇ ਆਰਗੂਮੈਂਟ ਰੱਖੇ, ਉਹਨਾਂ ਨੇ ਦੱਸਿਆ ਕਿ ਆਹ ਚੀਜ਼ਾਂ ਦੇ ਉੱਪਰ ਸਾਨੂੰ ਇਤਰਾਜ਼ ਆ। ਮੈਂ ਆਪਣੀ ਜਿੰਨੀ ਗੁਰੂ ਮਹਾਰਾਜ ਨੇ ਸਮਰੱਥਾ ਦਿੱਤੀ ਉਹਦੇ ਮੁਤਾਬਕ ਉਹ ਜਿੰਨਾ ਵੀ ਇੱਕ ਪੱਖ ਸੀਗਾ ਉਹ ਸਾਰਾ ਉਸ ਕਮੇਟੀ ਦੇ ਸਾਹਮਣੇ ਰੱਖਿਆ, ਔਰ ਉਹਨਾਂ ਨੂੰ ਇਹ ਗੱਲ ਵੀ ਕਹੀ ਕਿ ਦੇਖੋ ਇਸ ਤਰ੍ਹਾਂ ਦਾ ਕੋਈ ਵੀ ਬਲੈਂਕਟ ਤੁਸੀਂ ਕਹਿ ਰਹੇ ਕਿ ਸਾਡੀ ਪੂਰੀ ਵੈਬਸਾਈਟ ਦਾ ਐਕਸੈਸ ਜਿਹੜਾ ਰੋਕ ਦੇਣਾ, ਵੀ ਇਹ ਬਿਲਕੁਲ ਗੈਰ ਵਾਜਬ ਗੱਲ ਜਿਹੜੀ ਆ ਉਹ ਹੈਗੀ ਆ। ਸਾਡੀ ਇੱਕ ਨਿਊਜ਼ ਵੈਬਸਾਈਟ ਆ, ਅਸੀਂ ਹਰ ਤਰ੍ਹਾਂ ਦੀ ਖਬਰ ਜਿਹੜੀ ਲਾਉਂਦੇ, ਠੀਕ ਹੈ ਸਾਡਾ ਫੋਕਸ ਸਿੱਖ ਖਬਰਾਂ ਦੇ ਉੱਪਰ ਹੁੰਦਾ ਆ। ਹੁਣ ਇੱਕ ਕੀਰਤਨ ਦਰਬਾਰ ਹੋਇਆ, ਉਹਦੀ ਖਬਰ ਲੱਗੀ ਆ, ਤੁਸੀਂ ਕਿਉਂ ਉਹਨੂੰ ਬਲੌਕ ਕਰਨਾ ਚਾਹੁੰਦੇ ਹੋ? ਇੱਕ ਭੁਚਾਲ ਆਇਆ, ਉਹਦੀ ਖਬਰ ਲੱਗੀ ਆ, ਕਿਉਂ ਬਲੌਕ ਕਰਨਾ ਚਾਹੁੰਦੇ ਆ? ਕਿ ਕੋਈ ਆਧਾਰ ਹੋਣਾ ਚਾਹੀਦਾ ਇਸ ਗੱਲ ਦਾ ਵੀ ਆਬਜੈਕਸ਼ਨੇਬਿਲਟੀ ਵੀ ਜਿਹੜੀ ਆ, ਵੀ ਆਬਜੈਕਸ਼ਨਸ ਤੁਸੀਂ ਕਿਹਾ ਵੀ ਆਬਜੈਕਸ਼ਨੇਬਲ ਕੰਟੈਂਟ ਆ, ਪਤਾ ਤਾਂ ਲੱਗੇ ਕਿਹੜਾ ਆਬਜੈਕਸ਼ਨੇਬਲ ਕੰਟੈਂਟ ਆ। ਸੋ ਕੁਝ ਇੱਕ ਕੰਟੈਂਟ ਉਹਨਾਂ ਨੇ ਦੱਸੇ ਕਿ ਆਹ ਹੈਗੇ, ਉਸ ਸੰਬੰਧ ਦੇ ਵਿੱਚ ਵੀ ਜਿਹੜੇ ਆਰਗੂਮੈਂਟ ਸੀਗੇ ਉਹ ਦਿੱਤੇ। ਤਾਂ ਕਾਫੀ ਲਗਭਗ 1.5-2 ਘੰਟੇ ਗੱਲਬਾਤ ਜਿਹੜੀ ਸੀਗੀ ਉਹ ਚੱਲੀ, ਔਰ ਉਸ ਤੋਂ ਬਾਅਦ ਦੇ ਵਿੱਚ ਕਮੇਟੀ ਨੇ ਇਹ ਗੱਲ ਮੰਨੀ ਕਿ ਇਹ ਗੱਲ ਜਿਹੜੀ ਹੈ ਇਸ ਸ਼ਿਕਾਇਤ ਦੇ ਵਿੱਚ ਕੋਈ ਆਧਾਰ ਨਹੀਂ ਹੈ ਬਹੁਤਾ, ਔਰ ਉਸ ਸਮੇਂ ਉਹਨਾਂ ਨੇ ਕੋਈ ਵੀ ਕਾਰਵਾਈ ਜਿਹੜੀ ਆ ਉਹ ਸਿੱਖ ਸਿਆਸਤ ਦੇ ਉੱਪਰ ਨਹੀਂ ਕੀਤੀ। ਸਮਾਂ ਚੇਅਰਮੈਨ ਨੇ ਮੈਨੂੰ ਪਰਸਨਲੀ ਕਿਹਾ ਸਾਨੂੰ ਵਧੀਆ ਲੱਗਾ ਤੁਸੀਂ ਇੱਥੇ ਆਏ, ਆ ਕੇ ਆਪਣੀ ਗੱਲਬਾਤ ਜਿਹੜੀ ਆ ਉਹ ਤੁਸੀਂ ਰੱਖੀ ਹੈ ਤੇ ਤੁਸੀਂ ਮਤਲਬ ਆਪਣਾ ਖਿਆਲ ਰੱਖੋ, ਅਦਰਵਾਈਜ਼ ਯੂ ਆਰ ਫ੍ਰੀ, ਤੁਸੀਂ ਇੱਥੇ ਆਪਣੇ ਜੋ ਵੀ ਵਿਚਾਰ ਹੈਗੇ ਆ ਜਾਂ ਆਪਣੇ ਮਨ 'ਚ ਉਹਨਾਂ ਦਾ ਸੰਚਾਲਨ ਕਰ ਸਕਦੇ ਹੋ ਜੀ। ਤੇ ਉਸ ਪ੍ਰੋਸੈਸ ਦੇ ਵਿੱਚ ਮੈਂ ਸਰੋਤਿਆਂ ਦੀ ਜਾਣਕਾਰੀ ਦੇ ਲਈ ਦੱਸਣਾ ਚਾਹੁੰਦਾ ਕਿ ਉਸੇ ਮੀਟਿੰਗ ਦੇ ਵਿੱਚ ਹੀ ਉਹਨਾਂ ਨੇ ਸਿੱਖਸ ਫॉर ਜਸਟਿਸ ਦੀ ਵੈਬਸਾਈਟ ਬਲੌਕ ਕਰਨ ਦਾ ਡਿਸਾਈਡ ਕੀਤਾ ਸੀਗਾ ਜੀ। ਤੇ ਉਸ ਜਦੋਂ ਅਗਲੇ ਦਿਨ ਡਿਸੀਜਨ ਆਉਂਦਾ ਆ ਜਾਂ ਉਹ ਵੈਬਸਾਈਟ ਬਲੌਕ ਹੁੰਦੀ ਹੈ ਤਾਂ ਸਿੱਖਸ ਫॉर ਜਸਟਿਸ ਦੀ ਵੈਬਸਾਈਟ ਜੇ ਕੋਈ ਇੰਡੀਆ 'ਚ ਐਕਸੈਸ ਕਰਨ ਦੀ ਕੋਸ਼ਿਸ਼ ਕਰਦਾ ਸੀ ਤਾਂ ਉੱਥੇ ਬਕਾਇਦਾ ਲਿਖਿਆ ਹੁੰਦਾ ਸੀਗਾ ਕਿ ਦਿਸ ਵੈਬਸਾਈਟ ਹੈਜ਼ ਬੀਨ ਬਲੌਕਡ ਅੰਡਰ ਡਾਇਰੈਕਸ਼ਨਸ ਫਰਮ ਸੋ ਐਂਡ ਸੋ ਅਥਾਰਟੀ। ਸੋ ਇਹ ਜਿਹੜਾ ਆ ਇਸ ਹੁਣ ਜਿਹੜਾ ਮੈਂ ਬਿਲਕੁਲ ਇਹੀ ਡਿਫਰੈਂਸ ਜਿਹੜਾ ਆ ਉਹ ਦੱਸ ਰਿਹਾ, ਜਿਸ ਤਰ੍ਹਾਂ ਤੁਸੀਂ ਪੁੱਛਿਆ ਵੀ ਹੈ ਕਿ ਫਰਕ ਕੀ ਹੈ। ਸੋ ਪਹਿਲਾ ਫਰਕ ਤੇ ਇਹ ਆ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਇੰਟੀਮੇਸ਼ਨ ਨਹੀਂ ਹੈਗੀ, ਨਾ ਵੈਬਸਾਈਟ ਦਾ ਐਕਸੈਸ ਰੋਕਣ ਤੋਂ ਪਹਿਲਾਂ ਨਾ ਬਾਅਦ ਦੇ ਵਿੱਚ ਜੀ। ਤੇ ਦੂਸਰਾ ਫਰਕ ਇਹ ਆ ਕਿ ਜਿਹੜਾ ਰੋਕਿਆ ਵੀ ਜਾ ਰਿਹਾ ਆ, ਜਿਹੜਾ ਯੂਜ਼ਰ ਸਾਡਾ ਪਾਠਕ ਆ, ਦੇਖੋ ਸਾਡੀ ਵੈਬਸਾਈਟ ਦੇ ਉੱਪਰ ਜੇ ਇੱਕ ਫ੍ਰੀ ਪੰਜਾਬੀ ਫੌਂਟ ਕਨਵਰਟਰ ਦੀ ਸਰਵਿਸ ਪਾਈ ਹੋਈ ਹੈ, ਹਰ ਮਹੀਨੇ ਲਗਭਗ 20 ਤੋਂ 25 ਹਜ਼ਾਰ ਬੰਦਾ ਉਹਨੂੰ ਉਸ ਸੇਵਾ ਦਾ ਇਸਤੇਮਾਲ ਕਰਦਾ ਆ। ਪੰਜਾਬੀ ਦੇ ਬਹੁਤ ਸਾਰੇ ਫੌਂਟ ਨੇ, ਕੋਈ ਬੰਦਾ ਇੱਕ ਫੌਂਟ ਤੋਂ ਦੂਜੇ ਫੌਂਟ ਦੇ ਵਿੱਚ ਕਨਵਰਟ ਕਰਨਾ ਚਾਹੁੰਦਾ ਆ ਔਰ ਅਸੀਂ ਫ੍ਰੀ ਸਰਵਿਸ ਜਿਹੜੀ ਆ ਉਹ ਦੇ ਰਹੇ ਹਾਂ। ਸੋ ਇਟ ਇਜ਼ ਅਨਏਬਲ ਟੂ ਅੰਡਰਸਟੈਂਡ ਕਿ ਉਹਦੇ ਤੋਂ ਕਿਸੇ ਨੂੰ ਕੀ ਆਬਜੈਕਸ਼ਨ ਹੈ ਜੀ। ਸੋ ਉਹ ਜਿਹੜੀ ਆ ਉਹਦਾ ਵੀ ਐਕਸੈਸ ਜਿਹੜਾ ਆ ਉਹ, ਹਾਲਾਂਕਿ ਉਹ ਜ਼ਿਆਦਾਤਰ ਬੰਦੇ ਜਿਹੜੇ ਆ ਉਹ ਪੰਜਾਬ ਦੇ ਵਿੱਚੋਂ, ਹਾਲਾਂਕਿ ਪੂਰੀ ਦੁਨੀਆ ਦੇ ਵਿੱਚੋਂ ਹੀ ਉਸ ਸੇਵਾ ਦਾ ਇਸਤੇਮਾਲ ਕਰਦੇ ਨੇ, ਪਰ ਜ਼ਿਆਦਾਤਰ ਬੰਦੇ ਜਿਹੜੇ ਆ ਉਹ ਪੰਜਾਬ ਦੇ ਵਿੱਚੋਂ ਜਾਂ ਜਿੱਥੇ ਜਿੱਥੇ ਸਿੱਖ ਵਸੋਂ ਹੈਗੀ ਹੈ ਉੱਥੋਂ ਉਹ ਉਹਦਾ ਇਸਤੇਮਾਲ ਕਰਦੇ ਨੇ। ਸੋ ਉਹ ਵੀ ਯੂਜ਼ਰ ਜਿਹੜਾ ਐਕਸੈਸ ਕਰਨ ਦੀ, ਬਹੁਤ ਸਾਰੇ ਬੰਦਿਆਂ ਦੇ ਮੈਸੇਜ ਆ ਰਹੇ ਵੀ ਭਾਜੀ ਅਸੀਂ ਤੁਹਾਡੀ ਵੈਬਸਾਈਟ ਤੋਂ ਜਿਹੜੀ ਫੌਂਟ ਕਨਵਰਟਰ ਦੀ ਸੇਵਾ ਸੀਗੀ ਉਹ ਵਰਤਦੇ ਸੀਗੇ, ਵੀ ਹੁਣ ਉਹ ਚੱਲ ਨਹੀਂ ਰਹੀ, ਸਾਨੂੰ ਪਤਾ ਨਹੀਂ ਲੱਗ ਰਿਹਾ ਕਿਉਂ ਨਹੀਂ ਚੱਲ ਰਹੀ। ਸੋ ਯੂਜ਼ਰ ਨੂੰ ਵੀ ਪਹਿਲੇ ਸਮੇਂ ਦੇ ਵਿੱਚ ਜਿਹੜੇ ਮਤਲਬ ਪ੍ਰੋਸੈਸ ਸਾਡੇ ਧਿਆਨ ਦੇ ਵਿੱਚ ਹੈ ਉਹਦੇ 'ਚ ਇੱਕ ਆਮ ਯੂਜ਼ਰ ਨੂੰ ਵੀ ਜਾਣਕਾਰੀ ਦਿੱਤੀ ਜਾਂਦੀ ਸੀ, ਹੁਣ ਉਹ ਵੀ ਨਹੀਂ ਦਿੱਤੀ ਜਾ ਰਹੀ। ਸੋ ਇਹ ਵੱਡੇ ਫਰਕ ਜਿਹੜੇ ਆ ਉਹ ਸਾਹਮਣੇ ਹੈਗੇ ਜੀ। ਤੇ ਗੱਲ ਜੇ ਕਾਰਨਾਂ ਦੀ ਕਰਨੀ ਹੋਵੇ ਵੀ ਕੀ ਕਾਰਨ ਬਣੇ ਆ ਕਿ ਜਿਹੜਾ ਇਹ ਐਕਸੈਸ ਹੈ ਬੰਦ ਕੀਤਾ ਗਿਆ, ਜਦੋਂ ਉਧਰ ਨੂੰ ਜਾਂਦੇ ਆ ਜਾਂ ਉਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਆ ਤਾਂ ਜਿਹੜਾ ਉੱਭਰਵਾਂ ਮੇਨ ਇੱਕ ਗੱਲ ਸਾਹਮਣੇ ਆਉਂਦੀ ਹੈ ਉਹ ਇਹ ਹੈ ਕਿ ਸਿੱਖ ਨਜ਼ਰੀਏ ਤੋਂ ਜਦੋਂ ਤੁਸੀਂ ਗੱਲ ਕਰਦੇ ਹੋ ਤੇ ਇੱਕ ਵੱਖਰਾ ਪਰਸਪੈਕਟਿਵ ਤੁਸੀਂ ਲੈ ਕੇ ਲੋਕਾਂ ਦੇ ਵਿੱਚ ਜਾਂਦੇ ਹੋ। ਇਹ ਕਹਿ ਲਓ ਵੀ ਸਰਕਾਰ ਜਿਹੜਾ ਨੈਰੇਟਿਵ ਬਿਲਡ ਕਰਦੀ ਹੈ ਸਿੱਖਾਂ ਦੇ ਪ੍ਰਤੀ, ਉਹ 1984 ਦੀ ਗੱਲ ਹੋਵੇ, ਸਿੱਖ ਸੰਘਰਸ਼ ਦੀ ਗੱਲ ਹੋਵੇ ਜਾਂ ਅੱਜ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਉਹ ਡੇਲੀ ਬੇਸਿਸ ਦੇ ਉੱਤੇ ਅਸੀਂ ਦੇਖਦੇ ਹਾਂ ਤਾਂ ਸਰਕਾਰੀ ਵਰਜਨ ਹੁੰਦਾ, ਤੇ ਜਦੋਂ ਤੁਸੀਂ ਸਰਕਾਰੀ ਵਰਜਨ ਨੂੰ ਕਾਊਂਟਰ ਕਰਦੇ ਹੋ ਜਾਂ ਉਸ ਵਰਜਨ ਦੇ ਖਿਲਾਫ ਇੱਕ ਜਾਂ ਉਹਦੇ ਸਾਹਮਣੇ ਇੱਕ ਦੂਜਾ ਵਰਜਨ ਪੇਸ਼ ਕਰਦੇ ਹੋ ਮੀਡੀਆ ਦੇ ਰਾਹੀਂ, ਤੇ ਉਹਦੇ ਉੱਤੇ ਜਿਹੜਾ ਹੈ ਉਹ ਜਿਹੜਾ ਇੱਕ ਸਵਾਲੀਆ ਨਿਸ਼ਾਨ ਲੱਗਦਾ ਸਰਕਾਰੀ ਪੱਖ ਤੋਂ। ਇਹ ਸਭ ਤੋਂ ਵੱਡਾ ਇੱਕ ਕਾਰਨ ਮੰਨਿਆ ਜਾ ਰਿਹਾ ਹੈ ਇਸ ਸਾਰੇ ਪਾਰਟ ਨੂੰ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਪੰਥਕ ਮੀਡੀਆ ਨੂੰ ਬਲੌਕ ਕਰਨ ਦਾ। ਕੀ ਸਮਝਦੇ ਹੋ ਇਸ ਬਾਰੇ?
ਦੇਖੋ ਇਸ ਸੰਬੰਧ ਦੇ ਵਿੱਚ ਦੋ ਤਰ੍ਹਾਂ ਦੇ ਨਾਲ ਮੈਂ ਗੱਲ ਜਿਹੜੀ ਆ ਉਹ ਸਾਂਝੀ ਕਰਨੀ ਚਾਹੁੰਦਾ ਵੀ ਇੱਕ ਤਾਂ ਇਹ ਆ ਜਿਸ ਤਰ੍ਹਾਂ ਮੈਂ ਕਿਹਾ ਕਿ ਇੰਟਰਨੈਟ ਸਰਵਿਸ ਪ੍ਰੋਵਾਈਡਰ ਜਿਹੜੇ ਆ ਉਹ ਸਿੱਖ ਸਿਆਸਤ ਦਾ ਐਕਸੈਸ ਜਿਹੜਾ ਉਹ ਪੰਜਾਬ ਤੇ ਭਾਰਤ ਦੇ ਵਿੱਚ ਰੋਕ ਰਹੇ ਆ ਜੀ। ਸੋ ਉਹਨਾਂ ਨੂੰ ਕਿੰਨੇ ਕਿਹਾ ਇਹਦੇ ਬਾਰੇ ਦੇ ਵਿੱਚ ਉਹ ਕੋਈ ਜਾਣਕਾਰੀ ਨਹੀਂ ਦੇ ਰਹੇ। ਮੇਰੇ ਖਿਆਲ ਦੇ ਵਿੱਚ ਆਪਾਂ ਸਾਰੇ ਅੰਦਾਜ਼ਾ ਲਾ ਸਕਦੇ ਹਾਂ ਵੀ ਇਹਦੇ ਪਿੱਛੇ ਕੌਣ ਹੈ ਜਾਂ ਕਿਸ ਤਰੀਕੇ ਦੇ ਨਾਲ ਹੈ। ਹਾਂ ਇੰਨਾ ਕਿ ਮੈਨੂੰ ਜ਼ਰੂਰ ਲੱਗਦਾ ਹੈ ਕਿ ਇਹ ਕੋਈ ਡਿਊ ਪ੍ਰੋਸੈਸ ਦੇ ਰਾਹੀਂ ਹੋਈ ਗੱਲ ਨਹੀਂ ਹੈਗੀ, ਕਿਉਂਕਿ ਨਾ ਇਹਦੇ ਤੋਂ ਪਹਿਲਾਂ ਜਿਸ ਤਰ੍ਹਾਂ ਮੈਂ ਕਿਹਾ ਹੀ ਹੈ ਕਿ ਕੋਈ ਨੋਟਿਸ ਨਹੀਂ ਦਿੱਤਾ ਗਿਆ, ਬਾਅਦ ਦੇ ਵਿੱਚ ਵੀ ਕੋਈ ਨਹੀਂ ਦਿੱਤਾ ਗਿਆ, ਔਰ ਯੂਜ਼ਰ ਨੂੰ ਵੀ ਜਿਹੜੀ ਆ ਉਹ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ। ਸੋ ਇੱਕ ਤਾਂ ਇਹ ਲੱਗਦਾ ਕਿ ਇਹਦੇ ਵਿੱਚ ਕੁਝ ਨਾ ਕੁਝ ਦਾਲ ਦੇ ਵਿੱਚ ਕਾਲਾ ਜਿਹੜਾ ਆ ਉਹ ਜ਼ਰੂਰ ਹੈਗਾ ਆ। ਤੇ ਦੂਸਰੀ ਗੱਲ ਇਹ ਆ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਸੰਬੰਧ ਦੇ ਵਿੱਚ ਪੁਖਤਾ ਜਾਣਕਾਰੀ ਸਾਹਮਣੇ ਆਏ, ਬਜਾਏ ਇਹਦੇ ਕਿ ਅਸੀਂ ਕਿਸੇ ਦੇ ਉੱਪਰ ਵੀ ਕੋਈ ਇਲਜ਼ਾਮ ਤਰਾਸ਼ੀ ਕਰੀਏ। ਜਿਸ ਤਰ੍ਹਾਂ ਮੈਂ ਕਹਿ ਰਿਹਾ ਵੀ ਅਸੀਂ 2 ਦਿਨ ਆਪਣਾ ਪੂਰਾ ਐਨਾਲਿਸਿਸ ਰਿਸਰਚ ਸਾਰਾ ਕੁਝ ਕਰਕੇ ਉਸ ਤੋਂ ਬਾਅਦ ਦੇ ਵਿੱਚ ਹੀ ਅਸੀਂ ਇਹ ਵਰਸ਼ਨ ਜਿਹੜਾ ਆ ਉਹ ਸਾਹਮਣੇ ਰੱਖਿਆ, ਕਿਉਂਕਿ ਵੀ ਆਰ ਕੁਆਇਟ ਸਰਟਨ ਕਿ ਜਿਹੜਾ ਆ ਇੰਟਰਨੈਟ ਸਰਵਿਸ ਪ੍ਰੋਵਾਈਡਰਸ ਹੀ ਇਹਨੂੰ ਐਕਸੈਸ ਨੂੰ ਰੋਕ ਰਹੇ ਨੇ ਜੀ। ਤੇ ਇਹਦੇ ਪਿੱਛੇ ਵੀ ਜਿਹੜੇ ਹੈਗੇ ਆ ਜਿਸ ਤਰ੍ਹਾਂ ਜਾਣਕਾਰੀ ਫੈਕਚੁਅਲ ਸਾਹਮਣੇ ਆਊਗੀ ਆਪਾਂ ਜ਼ਰੂਰ ਸਾਰੀ ਸੰਗਤ ਦੇ ਨਾਲ ਸਾਂਝੀ ਕਰਾਂਗੇ। ਹਾਂ ਭਾਵਨਾ ਦੇ ਤੌਰ ਦੇ ਉੱਪਰ ਮੇਰੇ ਖਿਆਲ ਚ ਮੈਨੂੰ ਬੋਲ ਕੇ ਕਹਿਣ ਦੀ ਲੋੜ ਨਹੀਂ ਗੀ, ਉਹ ਸਾਰੇ ਮਹਿਸੂਸ ਕਰਦੇ ਆ ਵੀ ਇਹ ਕਿੰਨਾ ਦੀ ਕਾਰਸਤਾਨੀ ਜਿਹੜੀ ਆ ਉਹ ਹੈਗੀ ਆ। ਦੂਸਰੀ ਜਿਹੜੀ ਗੱਲ ਆ ਕਿ ਇਹਦੇ ਪਿੱਛੇ ਆਪਾਂ ਕਹਿ ਸਕਦੇ ਕਿ ਵਿਚਾਰਧਾਰਕ ਜਾਂ ਸਿਧਾਂਤਕ ਤੌਰ ਦੇ ਉੱਪਰ ਕਿਹੜੀ ਗੱਲ ਖੜੀ, ਇਹ ਗੱਲ ਤੁਹਾਡੀ ਵਾਜਬ ਹੈ। ਮੈਂ ਇਹ ਗੱਲ ਜ਼ਰੂਰ ਦੱਸਣੀ ਚਾਹੁੰਦਾ ਵੀ ਜਦੋਂ ਵੀ ਕੋਈ ਮਸਲਾ ਸਾਡੇ ਸਾਹਮਣੇ ਆਉਂਦਾ ਆ ਤਾਂ ਸਾਡੀ ਘੱਟੋ ਘੱਟ ਇਹ ਕੋਸ਼ਿਸ਼ ਹੁੰਦੀ ਆ ਕਿ ਅਸੀਂ ਨਾ ਤਾਂ ਕਿਸੇ ਦਾ ਪੱਖ ਕਾਊਂਟਰ ਕਰਨਾ ਆ, ਨਾ ਕਿਸੇ ਦੇ ਪੱਖ ਦੀ ਹਮਾਇਤ ਕਰਨੀ ਹੈ ਜੀ। ਕਿ ਜੋ ਇੱਕ ਸਹੀ ਤੱਥ ਬਣਦਾ ਆ ਤੇ ਜੋ ਜਿੰਨੀ ਕਿ ਪ੍ਰਮਾਤਮਾ ਨੇ ਮਤਬੁੱਧ ਦਿੱਤੀ ਆ ਉਹਦੇ ਮੁਤਾਬਕ ਸਾਨੂੰ ਜੋ ਲੱਗਦਾ ਕਿ ਸਿੱਖ ਨਜ਼ਰੀਏ ਤੋਂ ਜਾਂ ਪੰਥਕ ਆਪਾਂ ਕਹੀਏ ਕਿ ਸਰੋਕਾਰਾਂ ਦੇ ਮੱਦੇਨਜ਼ਰ ਜੋ ਉਹਦੀ ਵਿਆਖਿਆ ਬਣਦੀ ਹੈ ਵੀ ਉਹ ਅਸੀਂ ਜਿਹੜੀ ਆ ਉਹ ਸਾਹਮਣੇ ਰੱਖੀਏ। ਹੁਣ ਉਹਦੇ ਨਾਲ ਕਿਸੇ ਦਾ ਵੀ ਪੱਖ ਜਿਹੜਾ ਆ ਕਾਊਂਟਰ ਹੁੰਦਾ ਹੋਵੇ ਤੇ ਜਿਹੜਾ ਕਾਊਂਟਰ ਹੁੰਦਾ ਆ ਉਹਨੂੰ ਉਹਦਾ ਮਤਲਬ ਉਹਨੂੰ ਦੁਬਾਰਾ ਉਹਦੇ ਖਿਲਾਫ ਕਾਊਂਟਰ ਵਿਊ ਲਿਆਉਣਾ ਚਾਹੀਦਾ ਆ, ਬਜਾਏ ਇਹਦੇ ਕਿ ਤੁਸੀਂ ਉਸ ਪੱਖ ਨੂੰ ਰੋਕੋ। ਪਰ ਅਨਫੋਰਚੂਨੇਟਲੀ ਜਿੰਨੀਆਂ ਵੀ ਸਟੇਟ ਅਥਾਰਟੀਜ਼ ਨੇ ਸ਼ਾਇਦ ਉਹਨਾਂ ਨੂੰ ਲੱਗਦਾ ਵੀ ਉਹ ਦੁਨੀਆ ਦੇ ਉੱਪਰ ਕੋਈ ਅੰਤਮੀ ਅਥਾਰਟੀਆਂ ਹੈਗੀਆਂ ਨੇ ਵੀ ਜੋ ਉਹ ਕਹਿ ਦੇਣ ਉਹ ਕੋਈ ਇਲਾਹੀ ਫਰਮਾਨ ਹੈ। ਇਹ ਤਾਂ ਦੇਖੋ ਆਪਾਂ ਸਾਰੇ ਜਾਣਦੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਜੀ। ਹਨਾ। ਮਤਲਬ ਹੁਣ ਤਾਂ ਜੇ ਆਪਾਂ ਥੋੜੀ ਜਿਹੀ ਗੱਲ ਮੈਂ ਕਰਨੀ ਚਾਹੁੰਦਾ ਪੰਜਾਬ ਗਵਰਨਮੈਂਟ ਦੀ ਗੱਲ ਕਰੀਏ ਤਾਂ ਮਾੜਾ ਜਿਹਾ ਪੰਜਾਬ ਗਵਰਨਮੈਂਟ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਮਾਰ ਕੇ ਦੇਖਣਾ ਚਾਹੀਦਾ ਕਿ ਜੋ ਕੁਛ ਇਹਨਾਂ ਦੀ ਕੈਬਨਿਟ ਦੇ ਵਿੱਚ ਹੋ ਰਿਹਾ ਜਾਂ ਜੋ ਕੁਝ ਸਾਰਾ ਹੋ ਰਿਹਾ ਵੀ ਉਹ ਕਿੰਨਾ ਕੁ ਮਤਲਬ ਕਿੰਨੀ ਕੁ ਪਾਵਰ ਦੇ ਮਾਲਕ ਹੈਗੇ ਆ ਜੀ। ਸੋ ਇਹਨਾਂ ਚੀਜ਼ਾਂ ਨੂੰ ਐਡਰੈਸ ਹੋਣ ਦੀ ਬਜਾਏ ਇਹ ਗੱਲ ਤੁਹਾਡੀ ਠੀਕ ਹੈ ਵੀ ਨੈਰੇਟਿਵ ਨੂੰ ਕਾਊਂਟਰ ਕਰਨ ਦੇ ਲਈ ਹੁੰਦਾ, ਪਰ ਕੋਈ ਵੀ ਨੈਰੇਟਿਵ ਤਾਂ ਹੀ ਐਸਟੈਬਲਿਸ਼ ਹੁੰਦਾ ਜੇਕਰ ਉਹਦੀ ਥਾਂ ਲੋਕਾਂ ਤੇ ਸੁਸਾਇਟੀ ਦੇ ਵਿੱਚ ਪਈ ਹੋਵੇ ਜੀ। ਸੋ ਜੇਕਰ ਕਿਸੇ ਨੂੰ ਕੋਈ ਕਿਸੇ ਆਰਗੂਮੈਂਟ ਤੋਂ ਕਨਵਿੰਸ ਤਾਂ ਹੀ ਹੁੰਦਾ ਜੇਕਰ ਉਹਨੂੰ ਉਹਦੇ ਕਨਵਿੰਸ ਹੋਣ ਦਾ ਸਕੋਪ ਪਿਆ ਹੁੰਦਾ ਹੈ, ਬੰਦੇ ਨੂੰ ਜੱਚਦੀ ਆ ਉਹ ਗੱਲ, ਸੋ ਤਾਂ ਹੁੰਦੀ ਹੈ। ਸੋ ਇਹ ਜੇਕਰ ਇਹ ਸੋਚਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਐਕਸੈਸ ਰੋਕ ਕੇ ਅੱਜ ਦੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਨੈਰੇਟਿਵ ਜਿਹੜਾ ਉਹ ਕਾਊਂਟਰ ਹੋ ਸਕਦਾ, ਮੇਰੇ ਖਿਆਲ ਦੇ ਵਿੱਚ ਇਹ ਛੋਟੀ ਸੋਚ ਆ ਔਰ ਇੰਪ੍ਰੈਕਟੀਕਲ ਹੈ, ਏਦਾਂ ਹੋਣਾ ਨਹੀਂ ਹੈਗਾ। ਬਜਾਏ ਇਹਦੇ ਆ ਵੀ ਇੱਕ ਸੰਵਾਦ ਦਾ ਮਾਹੌਲ ਜਿਹੜਾ ਆ ਉਹ ਹੋਣਾ ਚਾਹੀਦਾ ਔਰ ਉਹਦੇ ਮੱਦੇਨਜ਼ਰ ਹੀ ਜਿਹੜੇ ਫੈਸਲੇ ਹੋਣੇ ਚਾਹੀਦੇ ਆ। ਜੀ ਬਿਲਕੁਲ। ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਇੰਟਰਨੈਟ ਸਰਵਿਸ ਪ੍ਰੋਵਾਈਡਰ ਦਾ, ਇਹ ਤੁਸੀਂ ਇਕੱਲੀ ਸਿੱਖ ਸਿਆਸਤ ਦੀ ਗੱਲ ਕਰ ਰਹੇ ਹੋ ਜਾਂ ਜਿਹੜੇ ਬਾਕੀ ਬਾਹਰਲੇ ਚੈਨਲ ਨੇ TV84, KTV ਤੇ ਅਕਾਲ ਚੈਨਲ, ਇਹਨਾਂ ਦੀ ਜਿਹੜੀ ਬਲੌਕ ਕੀਤੀ ਗਈ ਹੈ ਫੇਸਬੁੱਕ ਤੇ YouTube, ਉਹ ਵੀ ਇਸੇ ਦੇ ਥੱਲੇ ਆਉਂਦੀ ਹੈ? ਨਹੀਂ, ਮੈਂ ਜਿੰਨਾ ਕਿ ਅਸੀਂ ਰਿਸਰਚ ਕੀਤਾ, ਕਿਉਂਕਿ ਵੈਸੇ ਵੀ ਜਿਸ ਦਿਨ 5 ਨੂੰ ਅਕਾਲ ਚੈਨਲ ਨੇ ਸਾਡੇ ਨਾਲ ਸੰਪਰਕ ਕਰਕੇ ਥੋੜਾ ਜਿਹਾ ਕੰਸਰਨ ਜ਼ਾਹਰ ਕੀਤਾ ਸੀ, ਖਦਸ਼ਾ ਜ਼ਾਹਰ ਕੀਤਾ ਸੀ, ਅਸੀਂ ਉਦੋਂ ਤੋਂ ਹੀ ਨਿਗਾਹ ਰੱਖ ਰਹੇ ਸੀਗੇ ਵੀ ਕੀ ਪੈਟਰਨ ਆ ਰਿਹਾ ਜਾਂ ਕਿਵੇਂ ਆ ਰਿਹਾ ਆ। ਸਿੱਖ ਸਿਆਸਤ ਵਾਲੀ ਗੱਲ ਜਿਹੜੀ ਉਹ ਜਿੱਦਾਂ ਮੈਂ ਦੱਸਿਆ ਵੀ ਕਾਫੀ ਬਾਅਦ ਦੇ ਵਿੱਚ ਪਾਠਕਾਂ ਵੱਲੋਂ ਦੱਸਣ ਤੇ ਸਾਡੇ ਧਿਆਨ ਦੇ ਵਿੱਚ ਆਈ ਸੀਗੀ ਜੀ। ਉਹਦੇ ਵਿੱਚ ਜੋ ਬੁਨਿਆਦੀ ਫਰਕ ਆ ਉਹ ਅਸੀਂ ਦੇਖਿਆ ਕਿ ਜਿਹੜਾ ਤਾਂ YouTube ਨੇ ਐਕਸੈਸ ਰੋਕਿਆ ਆ, ਉਹਦੇ ਵਿੱਚ YouTube ਸਪਸ਼ਟ ਤੌਰ ਦੇ ਉੱਪਰ ਇਹ ਗੱਲ ਲਿਖ ਰਹੀ ਹੈ ਕਿ ਇਹ ਚੈਨਲ ਤੁਹਾਡੇ ਦੇਸ਼ ਦੇ ਵਿੱਚੋਂ ਐਕਸੈਸ ਨਹੀਂ ਕੀਤਾ ਜਾ ਸਕਦਾ ਜੀ।
ਸੋ YouTube ਦੇ ਵੱਲੋਂ ਸੁਨੇਹਾ ਦਿੱਤਾ ਜਾ ਰਿਹਾ ਆ ਹਰ ਇੱਕ ਨੂੰ ਕਿ ਇਹ ਇਸ ਪਾਰਟਿਕੂਲਰ ਕੰਟਰੀ ਦੇ ਵਿੱਚ ਐਕਸੈਸੀਬਲ ਨਹੀਂ ਹੈਗਾ। ਇਹ ਅਫੈਕਟਡ ਸਰਜਨ ਹੈਗੇ ਨੇ, ਉਹਨਾਂ ਨੂੰ ਨਿੱਜੀ ਤੌਰ ਤੇ ਵੀ ਕਿਹਾ, ਮੈਂ ਦੁਬਾਰਾ ਵੀ ਕਹਿਣਾ ਚਾਹੁੰਦਾ ਕਿ ਉਹਨਾਂ ਸਾਰਿਆਂ ਨੂੰ YouTube ਸਪੋਰਟ ਦੇ ਰਾਹੀਂ YouTube ਦੇ ਨਾਲ ਸਿੱਧਾ ਕੰਟੈਕਟ ਕਰਨਾ ਚਾਹੀਦਾ ਔਰ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਸਾਡਾ ਚੈਨਲ ਜਿਹੜਾ ਆ ਉਹ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਐਕਸੈਸੀਬਲ ਨਹੀਂ ਹੈਗਾ, ਤੁਸੀਂ ਇਹ ਸੁਨੇਹਾ ਦੇ ਰਹੇ ਹੋ, ਤੁਸੀਂ ਇਹਦਾ ਆਧਾਰ ਦੱਸੋ ਵੀ ਕਿਉਂ ਹੈ। ਜੀ ਜਿਹੜਾ ਫੇਸਬੁੱਕ ਦਾ ਆ ਉਹਦੇ ਵਿੱਚ ਵੀ ਫੇਸਬੁੱਕ ਹੀ ਕਰ ਰਹੀ ਹੈ, ਪਰ ਫੇਸਬੁੱਕ ਕਹਿ ਰਹੀ ਹੈ ਕਿ ਜਾਂ ਇਹ ਕੰਟੈਂਟ ਹਟਾ ਦਿੱਤਾ ਗਿਆ ਆ, ਜਾਂ ਇਹ ਅਵੇਲੇਬਲ ਨਹੀਂ ਹੈਗਾ, ਜਾਂ ਇੱਥੇ ਐਕਸੈਸੀਬਲ ਨਹੀਂ ਹੈਗਾ। ਉਹ ਕਾਫੀ ਕਨਫਿਊਜ਼ਡ ਜਿਹਾ ਇੱਕ ਮੈਸੇਜ ਦੇ ਰਹੇ ਆ, ਵੇਗ ਜੀ ਸਟੇਟਮੈਂਟ। ਹਾਂਜੀ ਹਾਂਜੀ, ਵੇਗ ਜੀ ਸਟੇਟਮੈਂਟ ਦੇ ਰਹੇ ਆ। ਪਰ ਉੱਥੇ ਵੀ ਘੱਟੋ ਘੱਟ ਇਹ ਗੱਲ ਪੱਕੀ ਹੈਗੀ ਹੈ ਕਿ ਫੇਸਬੁੱਕ ਦਾ URL ਹਿੱਟ ਹੁੰਦਾ ਆ, ਹਿੱਟ ਹੋਣ ਤੋਂ ਬਾਅਦ ਫੇਸਬੁੱਕ ਦੇ ਵੱਲੋਂ ਹੀ ਮੈਸੇਜ ਦਿੱਤਾ ਜਾ ਰਿਹਾ ਹੈ। ਜੀ ਬਿਲਕੁਲ। ਸੋ ਉਸ ਕਰਕੇ ਵੀ ਮੈਨੂੰ ਲੱਗਦਾ ਹੈ ਕਿ ਇਹ ਜੇਕਰ ਇੰਟਰਨੈਟ ਸਰਵਿਸ ਪ੍ਰੋਵਾਈਡਰਸ ਦੇ ਵੱਲੋਂ ਬਲੌਕੇਜ ਜਿਹੜੀ ਆ ਉਹ ਕੀਤੀ ਗਈ ਹੁੰਦੀ ਤਾਂ ਫਿਰ ਫੇਸਬੁੱਕ ਦੇ ਉੱਪਰ ਉਹ ਨਹੀਂ ਸੀ ਉਸ ਤਰੀਕੇ ਦੇ ਨਾਲ ਜਾ ਸਕਦਾ ਜਿੰਨੀ ਕਿ ਸਾਡੀ ਸਲਾਹ ਹੋਈ ਹੈ। ਬਾਕੀ ਕਿਸੇ ਕੋਲ ਬਿਹਤਰ ਤਕਨੀਕੀ ਜਾਣਕਾਰੀ ਹੋਵੇ ਤਾਂ ਬਿਹਤਰ ਦੱਸ ਸਕਦੇ ਆ। ਤੇ ਮੈਨੂੰ ਲੱਗਦਾ ਵੀ ਉਸ ਸੰਬੰਧ ਦੇ ਵਿੱਚ ਵੀ ਫੇਸਬੁੱਕ ਕੋਲ ਸੰਪਰਕ ਕਰਕੇ ਇਸ ਸੰਬੰਧ ਦੇ ਵਿੱਚੋਂ ਜਾਣਕਾਰੀ ਲੈਣੀ ਚਾਹੀਦੀ ਆ, TV84 ਨੂੰ ਵੀ, ਅਕਾਲ ਚੈਨਲ, KTV ਸਾਰਿਆਂ ਨੂੰ ਹੀ, ਕਿ ਜੇਕਰ ਤੁਸੀਂ ਸਾਡਾ ਐਕਸੈਸ ਇੰਡੀਆ ਦੇ ਵਿੱਚ ਰੋਕ ਰਹੇ ਹੋ ਤੇ ਸਾਨੂੰ ਦੱਸਿਆ ਜਾਵੇ ਕਿ ਕਿਉਂ ਰੋਕਿਆ ਜਾ ਰਿਹਾ ਹੈ, ਕਿਹਦੇ ਕਹਿਣ ਦੇ ਉੱਤੇ ਰੋਕਿਆ ਜਾ ਰਿਹਾ ਹੈ। ਜੀ ਬਿਲਕੁਲ, ਇਹ ਇੱਕ ਵੱਡਾ ਸਵਾਲ। ਬਾਕੀ ਇਹ ਹੈਗਾ ਆ ਆਪਣੀ ਗੱਲਬਾਤ ਤੋਂ ਥੋੜਾ ਸਮਾਂ ਪਹਿਲਾਂ ਆਈ ਤੇ ਉਹ ਚੀਜ਼ ਦੀ ਅਸੀਂ ਤਸਦੀਕ ਵੀ ਕੀਤੀ ਹੈ ਕਿ ਅਕਾਲ ਚੈਨਲ ਨੇ ਇਹ ਐਲਾਨ ਕੀਤਾ ਕਿ ਉਹਨਾਂ ਦਾ ਜਿਹੜਾ YouTube ਆ ਉਹ ਹੁਣ ਪੰਜਾਬ ਦੇ ਵਿੱਚ ਖੁੱਲ ਰਿਹਾ ਆ, ਔਰ ਅਸੀਂ ਦੇਖਿਆ ਵੀ ਆ ਕਿ ਉਹ ਖੁੱਲ ਰਿਹਾ ਹੈ। ਹਾਲਾਂਕਿ ਕਿਸ ਤਰ੍ਹਾਂ ਹੋਇਆ ਜਾਂ ਕਿਵੇਂ, ਇਸ ਸੰਬੰਧ ਦੇ ਵਿੱਚ ਹਾਲੀ ਜਾਣਕਾਰੀ ਆਪਣੇ ਕੋਲ ਨਹੀਂ ਹੈ। ਜੀ ਬਿਲਕੁਲ ਬਿਲਕੁਲ। ਇਸ ਪਾਰਟ ਨੂੰ ਜਦੋਂ ਅਸੀਂ ਦੇਖਦੇ ਹਾਂ ਤੇ ਗੱਲ ਵਾਪਸ ਉੱਥੇ ਹੀ ਲੈ ਕੇ ਆਈਏ ਕਿ ਅਸੀਂ ਜਦੋਂ ਓਵਰਆਲ ਸਾਰੇ ਇਸ ਮਾਹੌਲ ਨੂੰ ਦੇਖਦੇ ਹਾਂ ਜਾਂ ਭਾਰਤ ਦੇ ਵਿੱਚ ਜਿਹੜਾ ਪੋਲੀਟੀਕਲ ਮਾਹੌਲ ਬਣਿਆ ਹੋਇਆ, ਜਿਹਦੇ ਜ਼ਿਆਦਾ ਕਾਰਨ ਨਜ਼ਰ ਆ ਰਹੇ ਨੇ ਕਿ ਇਸ ਵਕਤ ਜਿਹੜਾ ਇਹ ਮੂਵ ਚੁੱਕਿਆ ਗਿਆ ਜਾਂ ਇਹ ਸਟੈਪ ਚੁੱਕਿਆ ਗਿਆ, ਇਹਦੀਆਂ ਪੋਲੀਟੀਕਲ ਲੀਨਿੰਗਸ ਜ਼ਿਆਦਾ ਨੇ। ਜਦੋਂ ਅਸੀਂ ਕਾਰਨਾਂ ਵੱਲ ਦੇਖਦੇ ਹਾਂ ਤੇ ਉਹਦੇ 'ਚ ਇਹ ਵੱਡਾ ਉਹ ਹੁੰਦਾ ਵੀ ਜਿਹੜਾ ਡਾਇਸੈਂਟ ਦੀ ਆਵਾਜ਼ ਹੈ, ਵਿਰੋਧ ਦੀ ਆਵਾਜ਼ ਹੈ, ਉਹਨੂੰ ਦੱਬ ਦਿਓ, ਖਤਮ ਕਰ ਦਿਓ ਜਾਂ ਹਰ ਤਰੀਕੇ ਦੇ ਨਾਲ ਜਿਵੇਂ ਵੀ ਉਹਦੇ ਤੇ ਚੋਟ ਕੀਤੀ ਜਾ ਸਕਦੀ ਹੈ ਉਹ ਕਰੋ। ਇਹ ਮਾਹੌਲ ਥਰੂ ਆਊਟ ਦੇਖਣ ਨੂੰ ਮਿਲ ਰਿਹਾ ਹੈ, ਇਕੱਲੇ ਪੰਜਾਬ ਦੇ ਵਿੱਚ ਨਹੀਂ, ਈਵਨ ਭਾਰਤ ਦੇ ਬਾਕੀ ਸੂਬਿਆਂ ਦੇ ਵਿੱਚ ਵੀ ਜਿਹੜਾ ਇਦਾਂ ਦਾ ਹੈ ਉਹ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਜਿਹੜਾ ਵੀ ਵਿਰੋਧ ਦੀ ਲਾਈਨ ਤੇ ਆਉਂਦਾ ਉਹ ਭਾਵੇਂ ਪੋਲੀਟੀਕਲ ਈਡੀਅਮ ਦੇ ਵਿੱਚ ਹੋਵੇ ਜਾਂ ਜਦੋਂ ਅਸੀਂ ਪ੍ਰੈਸ ਦੀ ਗੱਲ ਕਰਦੇ ਹਾਂ, ਮੀਡੀਆ ਦੀ ਗੱਲ ਕਰਦੇ ਹਾਂ, ਉਸ ਨਜ਼ਰੀਏ ਤੋਂ ਹੋਵੇ, ਹਰ ਇੱਕ ਥਾਂ ਤੋਂ ਇਹ ਜਿਹੜਾ ਮਾਹੌਲ ਹੈ ਉਹ ਵਿਰੋਧ ਦੀ ਆਵਾਜ਼ ਦਬਾਉਣ ਦੇ ਵੱਲ ਨੂੰ ਜ਼ਿਆਦਾ ਕੇਂਦਰਿਤ ਹੁੰਦਾ ਨਜ਼ਰ ਆਉਂਦਾ ਹੈ। ਸੋ ਇਸ ਬਾਰੇ ਤੁਸੀਂ ਕੀ ਸਮਝਦੇ ਹੋ ਕਿ ਇਹਦਾ ਜੇ ਇਸ ਲੈਵਲ ਤੱਕ ਹੁਣ ਗੱਲ ਚਲੀ ਗਈ ਹੈ ਕਿ ਵਿਰੋਧ ਦੀ ਆਵਾਜ਼ ਇਸ ਲੈਵਲ ਤੱਕ ਜਾ ਕੇ ਦਬਾਉਣ ਤੱਕ ਪਹੁੰਚ ਗਈਆਂ ਨੇ ਜਿਹੜੀਆਂ ਤਾਕਤਾਂ ਨੇ, ਉਹ ਕੀ ਮਾਇਨੇ ਰੱਖਦੀ ਹੈ? ਇਹ ਦਰੁਸਤ ਤੁਸੀਂ ਗੱਲ ਜਿਹੜੀ ਆ ਉਹ ਕਹੀ ਹੈ ਕਿ ਇਹਦੇ ਪਿੱਛੇ ਜੋ ਇੱਕ ਸਾਰਾ ਸਿਆਸੀ ਮਾਹੌਲ ਪਨਪ ਰਿਹਾ ਹੈ ਇਸ ਖਿੱਤੇ ਦੇ ਵਿੱਚ, ਕਿ ਉਹ ਹੀ ਅਸਲ ਦੇ ਵਿੱਚ ਦੇ ਪਿੱਛੇ ਹੈ। ਇਹਦੇ ਵਿੱਚੋਂ ਦੇਖੋ ਬੁਨਿਆਦੀ ਗੱਲ ਇਹ ਸਮਝਣ ਵਾਲੀ ਹੈਗੀ ਹੈ ਕਿ ਇੱਕ ਸਟੇਟ ਦੇ ਕੋਲ ਪਾਵਰ ਆ, ਉਨੀ ਉਹਦਾ ਇਸਤੇਮਾਲ ਕਰਨਾ, ਇਸਤੇਮਾਲ ਸਹੀ ਵੀ ਹੋ ਸਕਦਾ, ਗਲਤ ਵੀ ਹੋ ਸਕਦਾ, ਉਹ ਇੱਕ ਸਿਆਸੀ ਮਾਹੌਲ ਦੇ ਮੁਤਾਬਕ ਹੋਣਾ, ਉਹਦੇ ਵਿੱਚ ਬਹੁਤਾ ਜ਼ਿਆਦਾ ਕੁਝ ਕੀਤਾ ਨਹੀਂ ਜਾ ਸਕਦਾ ਹੁੰਦਾ। ਤੁਸੀਂ ਉਹਦੇ ਖਿਲਾਫ ਇੱਕ ਆਪਣੀ ਗੱਲ ਕਹਿ ਸਕਦੇ ਹੋ ਜਾਂ ਰੱਖ ਸਕਦੇ ਹੋ, ਜਾਂ ਉਹਦੇ ਖਿਲਾਫ ਇੱਕ ਪ੍ਰੋਟੈਸਟ ਜ਼ਾਹਰ ਕਰ ਸਕਦੇ, ਵਿਰੋਧ ਕਰ ਸਕਦੇ ਹੋ, ਭਾਈ ਤੁਸੀਂ ਇਹ ਗਲਤ ਕਰ ਰਹੇ ਹੈ। ਪਰ ਇਹ ਚੀਜ਼ ਦੇਖਣੀ ਚਾਹੀਦੀ ਖਾਸ ਤੌਰ ਦੇ ਉੱਪਰ, ਜਿਸ ਤਰ੍ਹਾਂ ਤੁਸੀਂ ਮੀਡੀਆ ਦਾ ਵੀ ਜ਼ਿਕਰ ਕੀਤਾ, ਇਹ ਮੀਡੀਆ ਦਾ ਇੱਕ ਕਾਫੀ ਜ਼ਿਆਦਾ ਹਿੱਸਾ ਜਿਹੜਾ ਆ ਉਹ ਉਸ ਪੋਲੀਟੀਕਲ ਮਾਹੌਲ ਦਾ ਹਿੱਸਾ ਬਣ ਰਿਹਾ ਹੈ। ਪਰ ਕੁਝ ਇੱਕ ਮੀਡੀਆ ਦਾ ਹਿੱਸਾ ਹੈ ਜਿਹੜਾ ਆਪਣੇ ਆਪ ਨੂੰ ਉਹਦੇ ਤੋਂ ਬਿਲਾਗ ਰੱਖ ਰਿਹਾ ਆ ਜਾਂ ਉਹਦੀ ਆਲੋਚਨਾ ਦੇ ਪੱਧਰ ਤੱਕ ਵੀ ਜਾਂਦੇ ਨੇ। ਪਰ ਜਦੋਂ ਵੀ ਕਿਸੇ ਅਲਟਰਨੇਟਿਵ ਮੀਡੀਆ ਦੇ ਨਾਲ ਇਹ ਗੱਲ ਵਾਪਰਦੀ ਹੈ, ਜਿੱਦਾਂ TV84 ਦੇ ਨਾਲ, KTV ਦੇ ਨਾਲ, ਅਕਾਲ ਚੈਨਲ ਦੇ ਨਾਲ ਜਾਂ ਸਿੱਖ ਸਿਆਸਤ ਦੇ ਨਾਲ, ਤਾਂ ਜਿਹੜਾ ਉਹ ਮੇਨ ਸਟ੍ਰੀਮ ਮੀਡੀਆ ਦਾ ਹਿੱਸਾ ਆ ਉਹ ਇਹਦੇ ਵੱਲ ਬਹੁਤਾ ਜ਼ਿਆਦਾ ਧਿਆਨ ਨਹੀਂ ਦਿੰਦਾ। ਸ਼ਾਇਦ ਉਹਨਾਂ ਨੂੰ ਇਹ ਲੱਗਦਾ ਆ
ਕਿ ਇਹ ਮਤਲਬ ਇੱਕ ਵੈਬ ਬੇਸਡ ਚੈਨਲ ਹੈਗੇ ਆ ਤੇ ਇਹਨਾਂ ਦੀ ਉਨੀ ਜ਼ਿਆਦਾ ਅਹਿਮੀਅਤ ਨਹੀਂ ਹੈਗੀ ਤੇ ਇਹਨਾਂ ਨਾਲ ਜੋ ਵਾਪਰ ਰਿਹਾ ਉਹ ਸਾਡੇ ਨਾਲ ਨਹੀਂ ਵਾਪਰਨਾ। ਪਰ देयर आर क्लीयर वार्निंग्स ਇਸ ਸਾਰੇ ਮਾਹੌਲ ਦੇ ਵਿੱਚ ਹੀ ਇਹ ਗੱਲ ਜਿਹੜੀ ਆ ਇਹ ਸਿਰਫ ਵੈਬ ਚੈਨਲਾਂ ਜਾਂ ਇੰਟਰਨੈਟ ਬੇਸਡ ਜਿਹੜੇ ਮੀਡੀਆ ਪਲੇਟਫਾਰਮਸ ਨੇ ਉਹਨਾਂ ਤੱਕ ਸੀਮਤ ਨਹੀਂ ਰਹਿਣੀ, ਇਹ ਬਾਕੀਆਂ ਤੱਕ ਵੀ ਜਾਣੀ ਹੈ ਜੀ। ਇਹ ਗੱਲ ਠੀਕ ਹੈ ਕਿ ਅੱਜ ਅਸੀਂ ਇਹ ਗੱਲ ਇੱਕ ਪ੍ਰੀਮੈਚੁਰ ਵਾਰਨਿੰਗ ਵੀ ਕਿਸੇ ਨੂੰ ਲੱਗ ਸਕਦੀ ਹੈ, ਪਰ ਸਾਡਾ ਇਹ ਫਰਜ਼ ਬਣਦਾ ਕਿਉਂਕਿ ਪਹਿਲਾਂ ਵੀ ਜਿਸ ਤਰ੍ਹਾਂ ਮੈਂ 15 ਦੀ ਗੱਲ ਕੀਤੀ ਹੈ ਜਾਂ ਹੁਣ ਕੀਤਾ ਹੈ, ਉਦੋਂ ਵੀ ਕੁਝ ਇੱਕ ਸਿੱਖ ਸਾਈਟਸ ਨੂੰ, ਕੁਝ ਇੱਕ ਸਿੱਖ ਸਾਈਟਾਂ ਦੇ ਫੇਸਬੁੱਕ ਪੇਜਾਂ ਨੂੰ ਦਿੱਕਤ ਆਈ ਸੀਗੀ ਤੇ ਉਹਨਾਂ ਨੇ ਚਲੋ ਟੈਕਨੀਕਲੀ ਉਹਨੂੰ ਸੋਲਵ ਕਰ ਲਿਆ ਜਾਂ ਕਿਸੇ ਤਰੀਕੇ ਨਾਲ, ਤੇ ਪਰ ਅਸੀਂ ਉਦੋਂ ਵੀ ਉਹਨਾਂ ਨੂੰ ਇਹ ਕਹਿੰਦੇ ਰਹੇ ਸਰ ਤੁਸੀਂ ਇਸ ਚੀਜ਼ ਨੂੰ ਸੀਰੀਅਸਲੀ ਲਓ ਕਿ ਅੱਜ ਤੁਹਾਡੇ ਨਾਲ ਵਾਪਰੀ ਹੈ, ਕੱਲ ਨੂੰ ਇਹ ਸਾਰਿਆਂ ਦੇ ਨਾਲ ਵਾਪਰਨੀ ਹੈ ਜੀ। ਸੋ ਆਪਣੇ ਕਰਨ ਵਾਲਾ ਕਾਰਜ ਤਾਂ ਦੇਖੋ ਇਹੀ ਹੈਗਾ ਆ ਕਿ ਇਹ ਗੱਲ ਜਿਹੜੀ ਆ ਇੱਥੇ ਰੁਕਣੀ ਨਹੀਂ ਚਾਹੀਦੀ। ਜਿੰਨੀ ਵੀ ਸਮਰੱਥਾ ਹੈਗੀ ਆ, ਜਿਸ ਤਰ੍ਹਾਂ ਦੀਆਂ ਵੀ ਆਪਸ਼ਨਸ ਅਵੇਲੇਬਲ ਹੋਣ, ਉਹ ਸਾਰੀਆਂ ਦੇ ਨਾਲ ਰਲ ਮਿਲ ਕੇ ਇਹਨੂੰ ਕਾਊਂਟਰ ਕੀਤਾ ਜਾਵੇ। ਔਰ ਦੂਜਾ ਇਹ ਹੈ ਕਿ ਜਿਹੜੇ ਪੰਜਾਬ ਦੀਆਂ ਦੂਸਰੀਆਂ ਵੈਬਸਾਈਟਾਂ ਵੀ ਚੱਲ ਰਹੀਆਂ ਆ, ਜਿਹੜਾ ਹਰ ਤਰ੍ਹਾਂ ਦਾ ਬੜੀ ਤਰ੍ਹਾਂ ਦਾ ਕੰਟੈਂਟ ਜਿਹੜੇ ਉਹ ਲਾ ਰਹੇ ਨੇ, ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਵੀ ਇਹਦੇ ਪਿੱਛੇ ਸਿਰਫ ਵਿਚਾਰਧਾਰਕ ਆਧਾਰ ਨਹੀਂ ਰਹਿਣਾ। ਜੇਕਰ ਕਿਸੇ ਨੂੰ ਲੱਗਦਾ ਹੈ ਕਿ ਸਿੱਖ ਸਿਆਸਤ, ਟੀਵੀ 84, ਅਕਾਲ ਚੈਨਲ ਜਾਂ KTV ਇੱਕ ਖਾਸ ਤਰ੍ਹਾਂ ਦੀ ਵਿਚਾਰਧਾਰਕ ਲਾਈਨ ਲੈ ਕੇ ਚੱਲਦੇ ਆ, ਇਸ ਕਰਕੇ ਇਹਨਾਂ ਨੂੰ ਦਿੱਕਤ ਆ ਰਹੀ ਆ, ਔਰ ਸਾਡੀਆਂ ਜਿਹੜੀਆਂ ਵੈਬਸਾਈਟਾਂ ਨੇ ਉਹ ਤਾਂ ਇਸ ਤਰ੍ਹਾਂ ਦੀ ਕੋਈ ਵਿਚਾਰਧਾਰਕ ਲਾਈਨ ਲੈਂਦੀਆਂ ਨੇਗੀਆਂ ਤੇ ਸਾਨੂੰ ਦਿੱਕਤ ਨਹੀਂ ਆਉਣੀ। ਇਹ ਭੁਲੇਖਾ ਕੱਢ ਦੇਣਾ ਚਾਹੀਦਾ। ਗੱਲ ਸ਼ੁਰੂ ਇਸੇ ਤੋਂ ਹੁੰਦੀ ਹੈ, ਪਰ ਜਦੋਂ ਇੱਕ ਵਾਰ ਪਾਵਰ ਦਾ ਅਬਿਊਜ਼ ਹੋਣਾ ਸ਼ੁਰੂ ਹੋ ਜਾਂਦਾ ਤੇ ਫਿਰ ਉਹ ਗੱਲ ਉਹਨਾਂ ਦਿੱਤੇ ਹੋਏ ਕਾਰਨਾਂ ਤੱਕ ਸੀਮਤ ਨਹੀਂ ਰਹਿੰਦੀ। ਆਪਾਂ ਦੇਖਿਆ ਕਿ ਟਾੜਾ ਜਾਂ ਹੋਰ ਜਿੰਨਾ ਕੁਝ ਵੀ ਸੀਗਾ ਉਹ ਕਿਹਾ ਤਾਂ ਮਿਲੀਟੈਂਸੀ ਦੇ ਨਾਂ ਥੱਲੇ ਕੀਤਾ ਗਿਆ ਸੀ, ਪਰ ਬਾਅਦ ਦੇ ਵਿੱਚ ਜਦੋਂ ਉਹਦਾ ਅਬਿਊਜ਼ ਸ਼ੁਰੂ ਹੋਇਆ ਤਾਂ ਉਹ ਮਤਲਬ ਨਿੱਜੀ ਰੰਜਿਸ਼ ਦੇ ਮਾਮਲਿਆਂ ਦੇ ਵਿੱਚ ਵੀ ਚੱਲਣ ਲੱਗ ਗਿਆ। ਸੋ ਜਿੰਨੀਆਂ ਵੀ ਵੈਬਸਾਈਟ ਨੇ, ਕੱਲ ਨੂੰ ਪੋਲੀਟੀਕਲ ਲੈਵਲ ਦੇ ਉੱਪਰ ਇਹਨਾਂ ਨੂੰ ਪ੍ਰੋਬਲਮ ਆ ਸਕਦੀ ਹੈ ਵੀ ਰੂਲਿੰਗ ਪਾਰਟੀ ਨੂੰ ਲੱਗੇ ਕਿ ਇਹ ਓਪੋਜੀਸ਼ਨ ਨੂੰ ਜ਼ਿਆਦਾ ਥਾਂ ਦੇ ਰਹੇ ਆ ਤੇ ਇਹਨਾਂ ਦੇ ਨਾਲ ਵੀ ਇਹ ਸਾਰਾ ਕੁਝ ਵਾਪਰ ਸਕਦਾ। ਸੋ ਅਸੀਂ ਤਾਂ ਮਤਲਬ ਇਹੀ ਚਾਹਾਂਗੇ ਕਿ ਜਿੰਨਾ ਵੀ ਸਿੱਖ ਮੀਡੀਆ ਅਦਾਰੇ ਅਫੈਕਟਡ ਹੋਏ ਆ ਕਿ ਆਪਾਂ ਸਾਰੇ ਇਸ ਗੱਲ ਨੂੰ ਸੀਰੀਅਸਲੀ ਲਈਏ। ਕਿਸੇ ਦੀ ਦਿੱਕਤ ਪਰਸਿਸਟੈਂਟ ਰਹਿੰਦੀ ਆ ਜਾਂ ਕਿਸੇ ਦੀ ਹੱਲ ਹੋ ਜਾਂਦੀ ਹੈ, ਦੋਵਾਂ ਹੀ ਸੂਰਤਾਂ ਦੇ ਵਿੱਚ ਸਾਨੂੰ ਇਹ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਦਾ ਕਾਰਨ ਕੀ ਸੀ, ਜੇ ਹੱਲ ਵੀ ਹੋਈ ਹੈ ਤੇ ਕਿਸ ਤਰੀਕੇ ਦੇ ਨਾਲ ਹੋਈ ਹੈ, ਇਹਦੀ ਕਿੰਨੀ ਸੰਭਾਵਨਾ ਹੈ ਕਿ ਦੁਬਾਰਾ ਵਾਪਰ ਸਕਦੀ ਹੈ। ਔਰ ਜਿੰਨੀ ਵੀ ਥਾਵਾਂ ਤੋਂ ਜਿਹੜੀ ਸਪੋਰਟ ਮਿਲ ਸਕਦੀ ਹੈ ਉਹ ਹੋਣੀ ਚਾਹੀਦੀ ਹੈ। ਔਰ ਜਿੰਨੇ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਵੀ ਆਪਣੇ ਕੰਟੈਕਟ ਹੈਗੇ ਉਹਨਾਂ ਨੂੰ ਕਹਿਣੀ ਚਾਹੀਦੀ, ਉਹਨਾਂ ਦੇ ਧਿਆਨ ਦੇ ਵਿੱਚ ਗੱਲ ਲਿਆਉਣੀ ਚਾਹੀਦੀ, ਔਰ ਉਹਨਾਂ ਨੂੰ ਆਪ ਨੂੰ ਵੀ ਗੱਲ ਸਮਝਣੀ ਚਾਹੀਦੀ ਹੈ। ਇਹ ਗੱਲ ਇੱਥੇ ਤੱਕ ਸੀਮਤ ਰਹਿਣੀ ਨਹੀਂ ਹੈ, ਕਿਉਂਕਿ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਉਹਦੇ ਵਿੱਚ ਹਾਲੀ ਬਹੁਤ ਕੁਝ ਇਸ ਤਰ੍ਹਾਂ ਦੇ ਚੈਲੰਜਸ ਜਿਹੜੇ ਆ ਉਹ ਆਉਣੇ ਆ। ਜੀ ਬਿਲਕੁਲ। ਇੱਥੇ ਵੀ ਇੱਕ ਸਵਾਲ ਉੱਠਦਾ, ਜੇ ਅਸੀਂ ਇਹ ਸਾਰੇ ਪਾਰਟ ਦੀ ਗੱਲ ਕਰ ਰਹੇ ਹਾਂ ਪੋਲੀਟੀਕਲ ਈਡੀਅਮ ਦੇ ਵਿੱਚ, ਕਿ ਪ੍ਰੈਸ ਜਾਂ ਮੀਡੀਆ ਇੱਕ ਚੌਥਾ ਥੰਮ ਮੰਨਿਆ ਜਾਂਦਾ ਹੈ ਡੈਮੋਕ੍ਰੇਸੀ ਦਾ, ਤੇ ਇਹ ਸਾਰੇ ਪਾਰਟ ਨੂੰ ਦੇਖਦੇ ਆ ਪ੍ਰੈਸ ਫ੍ਰੀडम ਆਫ ਐਕਸਪ੍ਰੈਸ਼ਨ, ਫ੍ਰੀडम ਆਫ ਸਪੀਚ ਇੱਕ ਆਪਣੇ ਮਾਇਨੇ ਰੱਖਦੀ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਕਿਸੇ ਵੀ ਸੁਸਾਇਟੀ ਦੀ, ਉਸ ਸੁਸਾਇਟੀ ਨੂੰ ਵਧਣ ਦੇ ਵਿੱਚ ਜਾਂ ਉਹਦੀ ਖੁਸ਼ਹਾਲਤਾ ਦੇ ਲਈ ਜਾਂ ਓਵਰਆਲ ਡੈਮੋਕ੍ਰੇਸੀ ਦਾ ਜਦੋਂ ਅਸੀਂ ਸੈਟਅਪ ਦੇਖਦੇ ਹਾਂ। ਪਰ ਜੇ ਪ੍ਰੈਸ ਫ੍ਰੀडम ਇੰਡੈਕਸ ਦੀ ਜਿਹੜੀ ਰਿਪੋਰਟ ਹੁੰਦੀ ਹੈ, ਸਾਲਾਨਾ ਰਿਪੋਰਟ, ਉਹਦਾ ਅਸੀਂ ਜ਼ਿਕਰ ਕਰੀਏ ਤੇ ਉਹਦੇ ਵਿੱਚ ਭਾਰਤ ਦਾ ਜਿਹੜਾ ਨੰਬਰ ਆਉਂਦਾ ਉਹ ਕਾਫੀ ਪਿੱਛੇ ਦੇਖਿਆ ਜਾ ਰਿਹਾ ਹੈ। ਇਸ ਵਕਤ ਤਕਰੀਬਨ 140 ਦੇ ਲਾਗੇ ਤਾਗੇ 140 ਤੋਂ ਉੱਪਰ ਜਾ ਕੇ ਆਉਂਦਾ ਭਾਰਤ ਦਾ ਨੰਬਰ। ਸੋ ਕਾਫੀ ਇੱਕ ਨਿਰਾਸ਼ਾਜਨਕ ਜਿਹੜੀ ਸਥਿਤੀ ਹੈ ਉਹ ਭਾਰਤ ਦੇ ਲਈ ਬਣੀ ਹੋਈ ਹੈ। ਕੀ ਸਮਝਦੇ ਹੋ ਕਿ ਜੇ ਇੰਟਰਨੈਸ਼ਨਲੀ ਦੇਖਣਾ ਹੋਵੇ ਤੇ ਜਿਹੜੇ ਏਦਾਂ ਦੇ ਇਹ ਕਦਮ ਹੁਣ ਚੁੱਕੇ ਜਾ ਰਹੇ ਜਾਂ ਜਿਵੇਂ ਤੁਸੀਂ ਜ਼ਿਕਰ ਕਰਦੇ ਹੋ ਵੀ ਸ਼ੁਰੂਆਤ ਇੱਥੋਂ ਹੋਈ ਹੈ, ਗੱਲ ਅੱਗੇ ਵੱਧ ਵੀ ਸਕਦੀ ਹੈ ਇਹ ਬਲੌਕੇਜ ਦੀ, ਤੇ ਇਹ ਤੇ ਗੱਲ ਵੱਧ ਤੋਂ ਬਦਤਰ ਹੁੰਦੀ ਨਜ਼ਰ ਆ ਰਹੀ ਹੈ। ਪ੍ਰੈਸ ਫ੍ਰੀडम ਇੰਡੈਕਸ ਦੀ ਜਿਹੜੀ ਰਿਪੋਰਟ ਹੈ ਉਹਦੇ ਮੁਤਾਬਕ ਆਲਰੇਡੀ ਮੀਡੀਆ ਦੇ ਉੱਤੇ ਕਾਫੀ ਬੰਦਿਸ਼ਾਂ ਨੇ ਭਾਰਤ ਦੇ ਵਿੱਚ, ਤੇ ਇਹ ਇੰਟਰਨੈਸ਼ਨਲੀ ਵੀ ਇਹਦੀਆਂ ਕੀ ਇੰਪਲੀਕੇਸ਼ਨਸ ਹੋ ਸਕਦੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਕਿੱਧਰ ਜਾਂਦੀ ਦੇਖਦੇ ਹੋ? ਦੇਖੋ ਵੈਸੇ ਤੇ ਇਹ ਆ ਕਿ ਸਾਰੇ ਵਰਲਡ ਓਵਰ ਦੇ ਵਿੱਚ ਹੀ ਕੰਮ ਉੱਪਰ ਥੱਲੇ ਹੋ ਰਿਹਾ ਹੈ।
ਉਹਦੇ ਮੱਦੇਨਜ਼ਰ ਠੀਕ ਆ ਕਿ ਇਹ ਜਿਹੜੀਆਂ ਸੰਸਥਾਵਾਂ ਨੇ ਜਿਹੜੇ ਵੱਖ-ਵੱਖ ਤਰ੍ਹਾਂ ਦੇ ਰਿਪੋਰਟਸ ਜਿਹੜੀਆਂ ਆ ਉਹ ਜਾਰੀ ਕਰਦੀਆਂ ਆ, ਚਾਹੇ ਉਹ ਰਿਲੀਜੀਅਸ ਫਰੀडम ਦੀ ਹੋਵੇ, ਚਾਹੇ ਪ੍ਰੈਸ ਫਰੀडम ਦੀ ਹੋਵੇ, ਚਾਹੇ ਵੂਮਨ ਰਾਈਟਸ ਦੀ ਹੋਵੇ, ਜਾਂ ਜਿਹੜੇ ਆਪਣੇ ਕਹਿ ਲਓ ਕਿ ਕੁਝ ਸੁਸਾਇਟੀ ਦੇ ਹਿੱਸੇ ਹੈਗੇ ਆ ਉਹਨਾਂ ਦੇ ਸੰਬੰਧ ਦੇ ਵਿੱਚ ਹੋਵੇ। ਪਰ ਆਪਾਂ ਦੇਖੀਏ ਕਿ ਇਹਨਾਂ ਦਾ ਪ੍ਰੈਕਟੀਕਲ ਇੰਪੈਕਟ ਜਿਹੜਾ ਆ ਉਹ ਬਹੁਤਾ ਜ਼ਿਆਦਾ ਨਹੀਂ ਰਹਿ ਗਿਆ, ਕਿਉਂਕਿ ਆਪਾਂ ਕਹੀਏ ਕਿ ਕੋਈ ਵੀ ਸਟੇਟ ਹੈ ਜਿਹੜੀ ਹੁਣ ਇਹਨਾਂ ਰਿਪੋਰਟਸ ਦੇ ਮੱਦੇਨਜ਼ਰ ਕਰਦੀ ਹੈ, ਜਾਂ ਜਿਹੜੇ ਦੇਸ਼ਾਂ ਨੇ ਉਹਨਾਂ ਦੇ ਨਾਲ ਇੰਟਰਨੈਸ਼ਨਲ ਕਮਿਊਨਿਟੀ ਨੇ ਜਿਹੜੇ ਕਿਸੇ ਵੀ ਪਾਰਟੀਕੂਲਰ ਸਟੇਟ ਦੇ ਨਾਲ ਸੰਬੰਧ ਬਣਾਉਣੇ ਆ, ਉਹ ਦੇਖਣ ਵੀ ਪ੍ਰੈਸ ਫਰੀडम ਇੰਡੈਕਸ ਦੇ ਵਿੱਚ ਇਹਨਾਂ ਦਾ ਰੈਂਕ ਬਹੁਤ ਥੱਲੇ ਆ, ਤੇ ਅਸੀਂ ਇਹਨਾਂ ਦੇ ਉੱਪਰ ਕਿਸੇ ਤਰ੍ਹਾਂ ਦੀਆਂ ਕੋਈ ਸ਼ਰਤਾਂ ਰੱਖੀਏ ਵੀ ਤੁਸੀਂ ਇਹਨੂੰ ਇੰਪਰੂਵ ਕਰੋ ਤੇ ਅਸੀਂ ਤਾਂ ਤੁਹਾਡੇ ਨਾਲ ਡੀਲਿੰਗ ਕਰਾਂਗੇ ਜਾਂ ਕਿਸੇ ਤਰ੍ਹਾਂ ਦਾ ਕੋਈ ਤਾਲਮੇਲ ਬਣਾਵਾਂਗੇ, ਇਸ ਤਰ੍ਹਾਂ ਦਾ ਹਾਲਾਤ ਨਜ਼ਰ ਆ ਨਹੀਂ ਰਿਹਾ। ਸੋ ਇਸ ਪੱਖੋਂ ਨਿਰਾਸ਼ਾਜਨਕ ਸਥਿਤੀ ਜਿਹੜੀ ਹੈ ਉਹ ਹੈਗੀ। ਜ਼ਾਹਰ ਜੀ ਗੱਲ ਹੈ, ਜਿੱਦਾਂ ਤੁਸੀਂ ਕਿਹਾ ਵੀ ਆ ਕਿ ਹਾਲਾਤ ਬਾਤੋਂ ਬਦਤਰ ਹੋ ਰਹੇ ਆ, ਪਰ ਮੈਂ ਤਾਂ ਇਹੀ ਸਮਝਦਾ ਆ ਕਿ ਇੱਕ ਤਾਂ ਇਹ ਆ ਕਿ ਜੇ ਚੁਣੌਤੀ ਆ ਤਾਂ ਦੇਖੋ ਉਹਦਾ ਸਾਹਮਣਾ ਕਰਨ ਤੋਂ ਇਲਾਵਾ ਹੋਰ ਕੋਈ ਹੱਲ ਨਹੀਂ ਹੁੰਦਾ। ਦੂਸਰਾ ਇਹ ਆ ਕਿ ਕੋਈ ਵੀ ਜਿਹੜੀ ਚੁਣੌਤੀ ਆ ਉਹ ਆਪਣੇ ਨਾਲ ਕਈ ਮੌਕੇ ਵੀ ਲੈ ਕੇ ਆਉਂਦੀ ਹੈ। ਪਿਛਲੇ ਦਿਨਾਂ ਦੇ ਦੌਰਾਨ, ਇਸ ਸਾਰੇ ਸਮੇਂ ਦੇ ਦੌਰਾਨ ਜਦੋਂ ਇਹ ਦਿੱਕਤਾਂ ਆਈਆਂ ਨੇ, ਤਾਂ ਤਕਨੀਕੀ ਤੋਂ ਲੈ ਕੇ ਹੋਰ ਤਾਲਮੇਲ ਦੇ ਜਾਂ ਬਾਕੀ ਸਾਰੇ ਪੱਧਰਾਂ ਤੱਕ ਆਪਾਂ ਕਾਫੀ ਜ਼ਿਆਦਾ ਸੋਚਿਆ, ਜਿਹਦਾ ਕਿ ਅਸੀਂ ਆਮ ਹਾਲਾਤ ਦੇ ਵਿੱਚ ਖਦਸ਼ੇ ਹੋਣ ਦੇ ਬਾਵਜੂਦ ਵੀ ਨਹੀਂ ਸੀ ਸੋਚਦੇ ਜੀ। ਸੋ ਆਪਾਂ ਇਹੀ ਹੈ ਕਿ ਆਪਣੀ ਸਮਰੱਥਾ ਜਿਹੜੀ ਆ ਉਹਨੂੰ ਕਿਸ ਤਰੀਕੇ ਦੇ ਨਾਲ ਵਧਾ ਸਕਦੇ ਆ, ਤੇ ਇਹ ਜਿੰਨੇ ਵੀ ਚੈਲੰਜਸ ਹੈਗੇ ਆ ਇਹਨਾਂ ਨੂੰ ਵੱਖ-ਵੱਖ ਪੱਧਰਾਂ ਦੇ ਉੱਪਰ ਕਿੱਦਾਂ ਐਡਰੈਸ ਕਰ ਸਕਦੇ ਆ, ਇਸ ਗੱਲ ਦੇ ਉੱਪਰ ਜ਼ਿਆਦਾ ਫੋਕਸ ਜਿਹੜਾ ਆਪਣਾ ਹੋਣਾ ਚਾਹੀਦਾ। ਬਿਲਕੁਲ, ਇੱਥੇ ਇਹ ਵੀ ਇੱਕ ਸਵਾਲ ਵਾਜਬ ਬਣ ਜਾਂਦਾ, ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਹੈ ਕਿ ਇਵੈਂਚੁਅਲੀ ਫਿਰ ਸਾਡੇ ਕੋਲ ਕੀ ਆਪਸ਼ਨਸ ਬਚਦੀਆਂ ਨੇ, ਅਸੀਂ ਕੀ ਕਰ ਸਕਦੇ ਹਾਂ ਇਸ ਸਾਰੇ ਪਾਰਟ ਨੂੰ ਟੈਕਲ ਕਰਨ ਦੇ ਲਈ। ਜਿਵੇਂ ਤੁਸੀਂ ਸਿੱਖ ਫॉर ਜਸਟਿਸ ਦਾ ਜ਼ਿਕਰ ਕੀਤਾ, ਉਹਨਾਂ ਨੇ ਇਹ ਕੀਤਾ ਵੀ ਜੀ ਥੋੜੇ ਜਦੋਂ ਵੀ ਉਹਨਾਂ ਦਾ ਬਲੌਕ ਕੀਤਾ ਜਾਂਦਾ ਫੇਸਬੁੱਕ ਦਾ ਐਕਸੈਸ ਜਾਂ ਅਦਰਵਾਈਜ਼ ਸੋਸ਼ਲ ਮੀਡੀਆ ਦੇ ਰਾਹੀਂ, ਤਾਂ ਉਹ ਨਵੇਂ ਜਿਹੜੇ ਟਵਿੱਟਰ ਹੈਂਡਲ ਆ ਉਹ ਬਣਾ ਲੈਂਦੇ ਆ ਜਾਂ ਨਵੇਂ ਫੇਸਬੁੱਕ ਪੇजेस ਆ ਉਹ ਕ੍ਰੀਏਟ ਕਰ ਲੈਂਦੇ ਆ। ਪਰ ਉਹ ਕਿਵੇਂ ਨਾ ਕਿਵੇਂ ਆਪਣੀ ਜਿਹੜਾ ਉਹਨਾਂ ਨੇ ਜ਼ਰੀਆ ਬਣਾਇਆ ਹੋਇਆ ਤੇ ਉਹ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਦਾ ਉਹ ਆਪਣਾ ਤਰੀਕਾ ਕਾਰ ਕਿਤੇ ਨਾ ਕਿਤੇ ਉਹ ਜਾਰੀ ਰੱਖਦੇ ਆ, ਜਾਂ ਉਹਨੂੰ ਕੋਸ਼ਿਸ਼ ਕਰਦੇ ਆ ਕਿ ਉਹ ਘੱਟ ਤੋਂ ਘੱਟ ਉਹਦੇ ਤੇ ਇੰਪੈਕਟ ਹੋਵੇ। ਹੋਰ ਕੀ ਆਪਸ਼ਨਸ ਦੇਖਦੇ ਹੋ ਇਸ ਤੋਂ ਇਲਾਵਾ ਕਿ ਅਸੀਂ ਜਦੋਂ ਇਹਨੂੰ ਟੈਕਲ ਕਰਨ ਦੀ ਲਾਈਨ ਆਉਂਦੀ ਹੈ ਅਸੀਂ ਕੀ ਕਰ ਸਕਦੇ ਹਾਂ, ਸਾਡੀਆਂ ਕੀ ਆਪਸ਼ਨਸ ਨੇ ਇਸ ਵਕਤ? ਦੇਖੋ ਜੀ, ਇਹਦੇ ਵਿੱਚ ਜਿਸ ਤਰ੍ਹਾਂ ਮੈਂ ਦੁਹਰਾਓ ਮਾਤਰੀ ਕਹਿਣਾ ਚਾਹੁੰਦਾ, ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਜਿੱਥੇ ਤਾਂ ਸਾਨੂੰ ਜਾਣਕਾਰੀ ਮਿਲ ਰਹੀ ਹੈ ਕਿ ਇਹ ਬਲੌਕ ਹੋਇਆ ਆ ਤੇ ਆਫੀਸ਼ੀਅਲੀ ਇਹਦੀ ਕੋਈ ਕਨਫਰਮੇਸ਼ਨ ਮਿਲ ਰਹੀ ਹੈ, ਤਾਂ ਜਿਹਦੇ ਵੱਲੋਂ ਕਨਫਰਮੇਸ਼ਨ ਆ ਰਹੀ ਆ ਸਾਨੂੰ ਉਹਦੇ ਨਾਲ ਸੰਪਰਕ ਕਰਨਾ ਚਾਹੀਦਾ। ਜੇ YouTube ਵੱਲੋਂ ਆ ਰਹੀ ਹੈ, YouTube ਕਹਿ ਰਹੀ ਹੈ ਕਿ TV 84 ਪੰਜਾਬ ਦੇ ਵਿੱਚ ਐਕਸੈਸਿਬਲ ਨਹੀਂ ਹੈਗਾ, ਤਾਂ YouTube ਨੂੰ ਐਕਸਪਲੇਨ ਕਰਨ ਦੇ ਲਈ ਕਹਿਣਾ ਚਾਹੀਦਾ ਔਰ ਉਹ ਜਵਾਬ ਦੇਣਗੇ ਇਸ ਗੱਲ ਦਾ। ਫਿਰ ਇਹ ਹੈ ਕਿ ਜਿਹੜਾ ਇਹ ਐਕਸੈਸ ਮਤਲਬ ਬਲੌਕੇਜ ਕੋਈ ਵੀ ਹੋਈ ਹੈ ਉਹਦੇ ਫਿਰ ਆਪਣੇ ਐਸਪੈਕਟ ਹੈਗੇ ਆ ਦੇਖਣ ਵਾਲੇ, ਕਿ ਕੀ ਉਹ ਲੀਗਲ ਪ੍ਰੋਸੀਜਰ ਦੇ ਰਾਹੀਂ ਹੋਈ ਹੈ ਜਾਂ ਨਹੀਂ ਹੋਈ, ਉਹਦੇ ਪ੍ਰੋਸੀਜਰਲ ਫਲॉ ਕੀ ਨੇ, ਉਹਦੀ ਨੇਚਰ ਕਿੱਦਾਂ ਦੀ ਹੈ, ਕਿ ਕੀ ਉਹ ਮਤਲਬ ਜਸਟੀਫੀਏਬਲ ਹੈ ਨਹੀਂ ਹੈ। ਤਾਂ ਜ਼ਾਹਰ ਜੀ ਗੱਲ ਆ ਕਿ ਹੁਣ ਤੁਸੀਂ ਇੱਕ ਸਟੇਟ ਸਿਸਟਮ ਦੇ ਵਿੱਚ ਆਪਾਂ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਉਸ ਸਟੇਟ ਸਿਸਟਮ ਦੇ ਵਿੱਚੋਂ ਸਾਨੂੰ ਕੀ ਆਪਸ਼ਨਾਂ ਮਿਲ ਰਹੀਆਂ ਨੇ। ਬੇਸ਼ੱਕ ਉਹ ਕਿਸੇ ਤਰ੍ਹਾਂ ਦਾ ਜੇਕਰ ਆਫੀਸ਼ੀਅਲ ਬੈਨ ਹੈਗਾ ਆ, ਮੰਨ ਲਓ ਕਿ ਗਵਰਨਮੈਂਟ ਦੇ ਵੱਲੋਂ ਆ, ਤਾਂ ਉਹਨੂੰ ਚੈਲੰਜ ਦੇਣ ਦੇ ਸਾਡੇ ਕੋਲ ਕਿਹੜੇ ਰਾਹ ਹੈਗੇ ਆ ਲੀਗਲੀ, ਉਹ ਆਪਸ਼ਨਾਂ ਵੀ ਟਰਾਈ ਕਰਨੀਆਂ ਚਾਹੀਦੀਆਂ। ਜਿਹੜੀਆਂ ਤੁਸੀਂ ਤਕਨੀਕੀ ਵਿਕਲਪ ਦੱਸੇ ਨੇ ਵੀ ਜੀ ਨਵਾਂ ਪੇਜ ਬਣਾ ਲਓ ਜਾਂ ਵੱਖਰੇ ਮੰਚ ਦੇ ਰਾਹੀਂ ਕਰ ਲਓ, ਉਹ ਵੀ ਹੈਗੇ ਆ। ਸੋ ਇਸ ਤਰ੍ਹਾਂ ਦੇ ਜਿੰਨੇ ਵੀ ਹੈਗੇ ਨੇ ਉਹ ਸਾਰੇ ਆਪਾਂ ਨੂੰ ਧਿਆਨ ਦੇ ਵਿੱਚ ਰੱਖਣੇ ਚਾਹੀਦੇ ਆ। ਪਰ ਮੈਂ ਇਹ ਕਹੂੰਗਾ ਕਿ ਐਸਕੇਪ ਰੂਟ ਜਿਹੜਾ ਆ ਉਹ ਬਿਲਕੁਲ ਸਾਡਾ ਪਹਿਲਾ ਸਟੈਪ ਬਿਲਕੁਲ ਨਹੀਂ ਹੋਣਾ ਚਾਹੀਦਾ ਕਿ ਠੀਕ ਹੈ ਕਿ ਇੱਕ ਚੈਨਲ ਬਲੌਕ ਕਰ ਲਿਆ ਆਪਾਂ ਨਵਾਂ ਖੜਾ ਕਰਕੇ ਉਹ ਕਰ ਲਈਏ, ਜਿੰਨੀ ਦੇਰ ਤੱਕ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਪੁਰਾਣਾ ਬੰਦ ਹੋਣ ਦਾ ਕਾਰਨ ਕੀ ਹੈ ਜੀ। ਤੇ ਜੇ ਪੁਰਾਣੇ ਬੰਦ ਹੋਣ ਦਾ ਕਾਰਨ ਪਤਾ ਲੱਗਦਾ ਤੇ ਉਸ ਕਾਰਨ ਦੇ ਮੱਦੇਨਜ਼ਰ ਸਾਡੇ ਕੋਲ ਜਿਹੜੇ ਵਿਕਲਪ ਆ ਉਹ ਸਾਨੂੰ ਜ਼ਰੂਰ ਟਰਾਈ ਕਰਨੇ ਚਾਹੀਦੇ ਆ। ਬੇਸ਼ੱਕ ਥੋੜਾ ਸਮਾਂ ਲੱਗ ਜਾਵੇ ਜਾਂ ਉਹ
ਰਿਵਾਜ ਕਿਉਂਕਿ ਇਹ ਗੱਲ ਮੰਨ ਕੇ ਚੱਲਣੀ ਚਾਹੀਦੀ ਹੈ ਕਿ ਜਿਹੜੀ ਦਿੱਕਤ ਅੱਜ ਇੱਕ ਮੰਚ ਦੇ ਨਾਲ ਆਈ ਹੈ, ਕੱਲ ਨੂੰ ਜੇਕਰ ਤੁਸੀਂ ਕੋਈ ਨਵਾਂ ਮੰਚ ਉਸਾਰਦੇ ਹੋ ਤਾਂ ਜ਼ਾਹਿਰ ਦੀ ਗੱਲ ਆ ਉਹ ਦਿੱਕਤ ਉਹਦੇ ਨਾਲ ਵੀ ਆ ਸਕਦੀ ਹੈ। ਜਿੰਨੀ ਦੇਰ ਤੱਕ ਤੁਹਾਨੂੰ ਉਹਦਾ ਕਾਰਨ ਨਹੀਂ ਪਤਾ ਲੱਗਦਾ, ਔਰ ਕਾਰਨ ਪਤਾ ਲੱਗਣ ਤੋਂ ਬਾਅਦ ਆਪਾਂ ਅਵੇਲੇਬਲ ਆਪਸ਼ਨਸ ਜਿਹੜੀਆਂ ਹੈਗੀਆਂ ਨੇ ਉਹ ਐਗਜ਼ੌਸਟ ਨਹੀਂ ਕਰਦੇ, ਉਨੀ ਦੇਰ ਤੱਕ ਆਪਾਂ ਨੂੰ ਮੰਨਣਾ ਹੀ ਚਾਹੀਦਾ। ਬਿਲਕੁਲ। ਇੱਥੇ ਇਹ ਵੀ ਇੱਕ ਗੱਲ ਜ਼ਰੂਰ ਮੈਂ ਕਹਿਣੀ ਚਾਹੂੰਗਾ, ਸਾਡੇ ਜਿਹੜੇ ਅਸੀਂ ਜਿਨ੍ਹਾਂ ਦਾ ਜ਼ਿਕਰ ਕਰ ਰਹੇ ਹਾਂ ਪੰਥਕ ਮੀਡੀਆ ਦੇ ਤੌਰ ਤੇ ਓਵਰਆਲ, ਕਿ ਸਾਨੂੰ ਵੀ ਇਸ ਪਾਰਟ ਨੂੰ ਦੇਖਣਾ ਚਾਹੀਦਾ ਹੈ ਕਿ ਜਿਵੇਂ ਸਾਰੀਆਂ ਤੁਸੀਂ ਆਪਣੇ ਸੁਝਾਅ ਦਿੱਤੇ ਆ, ਸਾਰੀਆਂ ਆਪਸ਼ਨਸ ਉਹ ਕਰਨ ਤੋਂ ਬਾਅਦ, ਐਕਸਪਲੋਰ ਕਰਨ ਤੋਂ ਬਾਅਦ ਜਿਹੜੀ ਵੀ ਸਟ੍ਰੈਟਜੀ ਬਣਦੀ ਹੈ, ਤੇ ਪਰ ਇੱਥੇ ਇਹ ਇੱਕ ਗੱਲ ਕਹਿਣੀ ਜ਼ਰੂਰ ਬਣਦੀ ਹੈ ਕਿ ਇਕੱਲੇ ਆਪਣਾ ਉਹ ਕਰਨ ਨਾਲੋਂ ਇੱਕ ਜਿਹੜਾ ਇਫੈਕਟਿਵ ਤਰੀਕਾ ਮੈਂ ਸਮਝਦਾ ਕਿ ਇਕੱਠਿਆਂ ਹੋ ਕੇ ਜੇ ਕੋਈ ਸਟ੍ਰੈਟਜੀ ਜਾਂ ਕੋਈ ਪਲਾਨ ਕੀਤਾ ਜਾ ਸਕਦਾ ਕਿ ਕਿਵੇਂ ਅਸੀਂ ਇਹਨੂੰ ਟੈਕਲ ਕਰੀਏ, ਉਹਦੇ ਤੇ ਜ਼ਰੂਰ ਕੰਮ ਕਰਨਾ ਬਣਦਾ। ਬਿਲਕੁਲ ਦੁਰਸਤ ਗੱਲ ਆ, ਔਰ ਮੈਂ ਤਾਂ ਇਹ ਸਮਝਦਾ ਹਾਂ ਕਿ ਇੱਕ ਵਿਚਾਰ ਦੇ ਤੌਰ ਦੇ ਉੱਪਰ ਵੀ ਹੈ ਕਿ ਈਵਨ ਇਹੀ ਨਹੀਂ ਕਿ ਕੋਈ ਚੈਲੰਜ ਆਉਂਦਾ ਆ ਉਹਦੇ ਮੱਦੇ ਨਜ਼ਰ, ਉਸ ਤੋਂ ਇਲਾਵਾ ਵੀ ਆਪਣੇ ਕੰਮਕਾਜ ਦੇ ਵਿੱਚ ਵੀ ਜਿਹੜਾ ਆਪਣਾ ਤਾਲਮੇਲ ਆ, ਜੇਕਰ ਉਹ ਕਿਸੇ ਵੀ ਤਰੀਕੇ ਦੇ ਨਾਲ ਬਣਦਾ ਆ, ਜ਼ਾਹਰ ਜੀ ਗੱਲ ਆ ਆਪਾਂ ਇਹ ਤਾਂ ਮੰਨ ਕੇ ਚੱਲਦੇ ਹਾਂ ਕਿ ਵੱਖੋ ਵੱਖਰੀ ਜਿਹੜੇ ਸਾਡੇ ਮੰਚ ਹੈਗੇ ਆ ਉਹਨਾਂ ਦੀ ਆਪਣੀ ਹੋਂਦ ਤੇ ਮਹੱਤਤਾ ਹੈਗੀ, ਉਹਨੂੰ ਬਰਕਰਾਰ ਰੱਖਦਿਆਂ ਹੋਇਆਂ ਇੱਕ ਸਤਿਕਾਰਤ ਤਰੀਕੇ ਦੇ ਨਾਲ ਜੇਕਰ ਕਿਸੇ ਤਰ੍ਹਾਂ ਦਾ ਕੋਈ ਤਾਲਮੇਲ ਬਣਦਾ ਹੋਵੇ, ਭਾਵੇਂ ਉਹ ਅੰਸ਼ਕ ਹੋਵੇ, ਉਹ ਆਪਾਂ ਨੂੰ ਜ਼ਰੂਰ ਕਾਇਮ ਕਰਨਾ ਚਾਹੀਦਾ। ਜੀ ਬਿਲਕੁਲ। ਤੇ ਮੈਂ ਜ਼ਰੂਰ ਇਹ ਵੀ ਇਸ ਨਜ਼ਰੀਏ ਤੋਂ ਵੀ ਜਾਂਦੇ ਮੈਂ ਤੁਹਾਡੇ ਵੀ ਵਿਚਾਰ ਜਾਣਨੇ ਚਾਹੂੰਗਾ ਕਿ ਜਿਹੜੇ ਦਰਸ਼ਕ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ ਬਾਹਰਲੇ ਮੁਲਕਾਂ ਦੇ ਵਿੱਚ, ਕਿਉਂਕਿ ਹੁਣ ਐਕਸੈਸ ਉੱਥੇ ਤੇ ਹੈ ਨਹੀਂ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਸੋਸ਼ਲ ਮੀਡੀਆ ਦੇ ਰਾਹੀਂ, ਤੇ ਪਰ ਇੱਕ ਇਹ ਵੀ ਇੱਕ ਇੰਡੀਵਿਜੂਅਲੀ ਕੀ ਕੀਤਾ ਜਾ ਸਕਦਾ ਹੈ ਅਵੇਅਰਨੈਸ ਦੇ ਤੌਰ ਤੇ ਹੀ ਸਹੀ, ਘੱਟੋ ਘੱਟ ਜੇ ਦੇਖਿਆ ਜਾਵੇ ਕਿ ਅਸੀਂ ਜਿੱਥੇ ਇੱਕ ਜਦੋਂ ਸਾਰੀਆਂ ਅਸੀਂ ਗੱਲਾਂ ਕੀਤੀਆਂ ਨੇ, ਪਰ ਆਪਣਾ ਪੱਖ ਜਦੋਂ ਅਸੀਂ ਲੋਕਾਂ ਤੱਕ ਪਹੁੰਚਾਉਣਾ ਹੈ ਜਾਂ ਇੱਕ ਨਜ਼ਰੀਏ ਤੋਂ ਅਸੀਂ ਗੱਲ ਕਰਨੀ ਹੈ, ਜੇ ਉਹਨੂੰ ਬਲੌਕ ਕੀਤਾ ਜਾਂਦਾ ਹੈ ਤੇ ਇਹਦੇ ਵਿੱਚ ਜਿਹੜੇ ਇੰਡੀਵਿਜੂਅਲ ਤੁਹਾਡੇ ਦਰਸ਼ਕ ਨੇ, ਤੁਹਾਡੇ ਵਿਊਅਰਸ ਨੇ, ਤੁਹਾਡੇ ਪਾਠਕ ਨੇ, ਉਹ ਕੀ ਕਰ ਸਕਦੇ ਆ, ਉਹਨਾਂ ਦਾ ਜੇ ਕੋਈ ਰੋਲ ਬਣਦਾ ਹੈ ਸਾਰੇ ਦੇ ਵਿੱਚ ਇੰਡੀਵਿਜੂਅਲੀ। ਦੇਖੋ ਮੈਂ ਤਾਂ ਇਸ ਤੋਂ ਪਹਿਲਾਂ ਇਹ ਜਿਹੜਾ ਆਪਾਂ 2015 ਵਾਲੀ ਗੱਲ ਕੀਤੀ ਉਹੀ ਇਕੱਲੀ ਚੁਣੌਤੀ ਨਹੀਂ ਰਹੀ, 2009 ਚ ਬਹੁਤ ਸਵੀਅਰ ਸਾਈਬਰ ਅਟੈਕ ਹੋਇਆ, 2012 ਚ ਹੋਇਆ ਸਿੱਖ ਸਿਆਸਤ ਦੀਆਂ ਵੈਬਸਾਈਟਾਂ ਦੇ ਉੱਪਰ, ਤੇ ਕਈ ਦਿਨ ਸਾਨੂੰ ਲੱਗ ਗਏ ਉਹਨੂੰ ਸਾਰੇ ਕਾਸੇ ਨੂੰ ਠੀਕ ਕਰਨ ਦੇ ਲਈ। ਉਸ ਤੋਂ ਬਾਅਦ ਦੇ ਵਿੱਚ ਫੇਸਬੁੱਕ ਤੋਂ ਸਾਡੀਆਂ ਜਿਹੜੀਆਂ ਵੈਬਸਾਈਟਾਂ ਦੇ ਲਿੰਕ ਸੀਗੇ ਉਹ ਬਲੈਕਲਿਸਟ ਕਰਵਾਏ ਜਾਂਦੇ ਰਹੇ, ਤਾਂ ਉਹ ਵੀ ਦਰਸ਼ਕਾਂ ਤੇ ਹੋਰ ਤਕਨੀਕੀ ਮਾਹਰਾਂ ਦੀ ਮਦਦ ਦੇ ਨਾਲ ਅਸੀਂ ਉਹਨੂੰ ਹੱਲ ਕਰਦੇ ਰਹੇ ਹਾਂ। ਇਸ ਸਾਰੇ ਅਰਸੇ ਦੇ ਦੌਰਾਨ 2006 ਜਦੋਂ ਸਿੱਖ ਸਿਆਸਤ ਸੇਵਾ ਦੇ ਵਿੱਚ ਹਾਜ਼ਰ ਹੋਈ ਸੀ, ਉਦੋਂ ਤੋਂ ਲੈ ਕੇ ਜੀ, ਤੇ ਉਸ ਸਮੇਂ ਦੇ ਦੌਰਾਨ ਮੈਂ ਵਾਰ-ਵਾਰ ਇਹ ਗੱਲ ਆਪਣੇ ਜਾਣਕਾਰਾਂ ਦੇ ਨਾਲ ਵੀ ਜਾਂ ਕਿਤੇ ਕੋਈ ਸੁਹਿਰਦ ਪਾਠਕ ਜੇਕਰ ਕਿਤੇ ਸਲਾਹ ਕਰਦੇ ਸੀ ਉਹਨਾਂ ਦੇ ਨਾਲ ਵੀ ਕਹਿੰਦਾ ਸੀ ਵੀ ਅਸੀਂ ਕਿਸੇ ਦੇ ਮੈਦਾਨ ਦੇ ਵਿੱਚ ਜਾ ਕੇ ਕਬੱਡੀ ਪਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਅਗਲੇ ਦੀ ਮਰਜ਼ੀ ਹੈ, ਅਗਲਾ ਮਰਜ਼ੀ ਜਦੋਂ ਮਰਜ਼ੀ ਬਾਹੋਂ ਫੜ ਕੇ ਬਾਹਰ ਕਰ ਦਿੰਦਾ। ਵੀ ਘੱਟੋ ਘੱਟ ਸਾਨੂੰ ਆਪ ਦੀ ਜਿੰਨੀ ਕੁ ਸਮਰੱਥਾ ਦੇ ਮੁਤਾਬਕ ਸਾਡੀ ਥਾਂ ਹੈਗੀ ਹੈ ਕਿ ਉਹ ਆਪ ਦੀ ਰੱਖਣੀ ਪਵੇ, ਸਾਡੇ ਮੈਦਾਨ ਚੋਂ ਆ ਕੇ ਕਿਸੇ ਨੂੰ ਸਾਨੂੰ ਬਾਹਰ ਕੱਢਣਾ ਉਹਨਾਂ ਸੌਖਾ ਨਹੀਂ ਹੈ। ਜੇ ਮੈਂ ਇਸ ਗੱਲ ਨੂੰ ਪ੍ਰੈਕਟੀਕਲ ਇਹਦੀ ਇੰਪਲੀਕੇਸ਼ਨ ਦੱਸਾਂ ਤੁਹਾਡੇ ਸਵਾਲ ਦੇ ਨਾਲ ਜੋ, ਤੇ ਮੈਂ ਇਹੀ ਬੇਨਤੀ ਕਰੂੰਗਾ ਵੀ ਜਿੰਨੇ ਵੀ ਸਾਡੇ ਦਰਸ਼ਕ ਨੇ ਜਾਂ ਪਾਠਕ ਨੇ, ਉਹਨਾਂ ਨੂੰ ਚਾਹੀਦਾ ਕਿ ਜਿੰਨੇ ਵੀ ਇਸ ਤਰ੍ਹਾਂ ਦੇ ਮੰਚ ਨੇ, ਆਪਣੇ ਸਿੱਖ ਮੀਡੀਆ ਮੰਚ ਨੇ, ਸਿੱਖ ਸਿਆਸਤ ਹੈ ਜਾਂ TV 84 ਹੈ ਜਾਂ KTV ਹੈ, ਅਕਾਲ ਚੈਨਲ ਹੈ ਜਾਂ ਹੋਰ ਵੀ ਜਿੰਨੇ ਹੈਗੇ ਆ, ਇਹਨਾਂ ਚਾਰਾਂ ਦਾ ਆਪਾਂ ਜ਼ਿਕਰ ਇਸ ਕਰਕੇ ਆ ਰਹੇ ਹਾਂ ਕਿ ਇੱਕ ਖਾਸ ਤਰ੍ਹਾਂ ਦੀ ਰੋਕ ਦਾ ਸਾਹਮਣਾ ਕਰ ਰਹੇ ਨੇ। ਬਿਲਕੁਲ, ਵੀ ਉਹਨਾਂ ਨੂੰ ਤੁਸੀਂ ਫੇਸਬੁੱਕ, ਟਵਿੱਟਰ, YouTube ਰਾਹੀਂ ਉਹਨਾਂ ਦੇ ਨਾਲ ਜੁੜੋ, ਇਹ ਬਹੁਤ ਵਧੀਆ। ਪਰ ਜਿੰਨੇ ਕਿਸੇ ਨੇ ਆਪਣੀ ਐਪ ਜਾਰੀ ਕੀਤੀ ਹੋਈ ਆ, ਸਾਡੇ ਫੋਨ ਦੇ ਵਿੱਚ ਉਹਨਾਂ ਦੀ ਐਪ ਜ਼ਰੂਰ ਹੋਣੀ ਚਾਹੀਦੀ ਜੀ, ਕਿਉਂਕਿ ਤੁਹਾਡੀ ਫੇਸਬੁੱਕ ਦਾ ਕੰਟਰੋਲ ਤੁਹਾਡੇ ਕੋਲ ਨਹੀਂ ਹੈਗਾ। ਫੇਸਬੁੱਕ ਤੇ ਤੁਹਾਨੂੰ ਕੀ ਦਿਸਣਾ ਜਾਂ ਨਹੀਂ ਦਿਸਣਾ ਇਹ ਕੋਈ ਡਿਸਾਈਡ ਕਰ ਸਕਦਾ, ਉਹਦਾ ਫੈਸਲਾ ਕਰ ਸਕਦਾ, ਪਰ ਕੋਈ ਵੀ ਵਿਅਕਤੀ ਆ ਕੇ ਤੁਹਾਡੇ ਫੋਨ ਦੇ ਵਿੱਚੋਂ ਐਪ ਨਹੀਂ ਡਿਲੀਟ ਕਰਨ ਲੱਗਾ ਜੀ। ਸੋ ਉਹ ਜਿਹੜੀ ਹੈ ਉਹ ਜ਼ਰੂਰ ਹੋਣੀ ਚਾਹੀਦੀ ਹੈ। ਜਿੰਨੇ ਵੀ ਵਿਕਲਪਿਤ ਸਾਧਨ ਹੈਗੇ ਨੇ ਤਕਨੀਕ ਦੇ, ਸਾਡੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਜਿਹੜੇ ਮੰਚਾਂ ਤੋਂ ਸਾਨੂੰ ਲੱਗਦਾ ਆ ਕਿ ਸਾਨੂੰ ਸਹੀ ਜਾਣਕਾਰੀ
ਜਾਂ ਕੁਝ ਆਪਾਂ ਕਹਿ ਸਕਦੇ ਹਾਂ ਕਿ ਜਚਣਯੋਗ ਦ੍ਰਿਸ਼ਟੀਕੋਣ ਮਿਲਦਾ ਹੈ ਵੀ ਸਾਨੂੰ ਉਹਨਾਂ ਦੇ ਨਾਲ ਜਿੱਥੇ ਸੋਸ਼ਲ ਮੀਡੀਆ ਮੰਚਾਂ ਦੇ ਰਾਹੀਂ ਜੁੜਨਾ ਚਾਹੀਦਾ, ਉੱਥੇ ਹੀ ਜਿਹੜੀ ਕੋਈ ਉਹ ਆਪਣੇ ਵੱਲੋਂ ਕੋਈ ਫੈਸਿਲਿਟੀ ਦੇ ਰਹੇ ਆ ਉਹਦੇ ਨਾਲ ਵੀ ਜ਼ਰੂਰ ਜੁੜਨਾ ਚਾਹੀਦਾ। ਜੀ ਬਿਲਕੁਲ, ਇਹ ਇੱਕ ਵਾਜਬ ਪੁਆਇੰਟ ਹੈ ਸਾਡੇ ਦਰਸ਼ਕਾਂ ਦੇ ਲਈ, ਤੇ ਨਾਲ ਹੀ ਨਾਲ ਇੱਕ ਸਪੋਰਟ ਦਾ ਜਿਹੜਾ ਆਲਮ ਹੈ ਉਹ ਵੀ ਜ਼ਰੂਰ ਅਸੀਂ ਤੁਹਾਡੇ ਕੋਲੋਂ ਐਕਸਪੈਕਟ ਕਰਦੇ ਹਾਂ, ਤੇ ਸਾਨੂੰ ਇਸ ਜਿਹੜੀ ਇਹ ਸਾਰੇ ਘਟਨਾਕ੍ਰਮ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ, ਤੁਸੀਂ ਜਿਸ ਵੀ ਤਰੀਕੇ ਨਾਲ ਸਾਡੀ ਮਦਦ ਦੇ ਲਈ ਸਾਡੇ ਤੱਕ ਪਹੁੰਚ ਕਰ ਸਕਦੇ ਹੋ, ਉਹਦੇ ਤੋਂ ਉਹ ਵੀ ਅਸੀਂ ਜਿਹੜੀ ਹੈ ਤੁਹਾਡੇ ਕੋਲੋਂ ਆਸ ਕਰਦੇ ਹਾਂ, ਉਮੀਦ ਕਰਦੇ ਹਾਂ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਪਰਮਜੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਕਿ ਇਸ ਗੱਲਬਾਤ ਨੂੰ ਅੱਗੇ ਤੋਰਦੇ ਹਾਂ, ਜਿਹੜੀ ਕੋਈ ਨਵੀਂ ਡਿਵੈਲਪਮੈਂਟ ਹੁੰਦੀ ਹੈ ਇਸ ਇਸ਼ੂ ਨੂੰ ਮੁੱਖ ਰੱਖਦਿਆਂ ਹੋਇਆ ਤੁਹਾਡੇ ਨਾਲ ਜ਼ਰੂਰ ਰਾਬਤਾ ਰਹੇਗਾ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੇ ਹਾਂ ਜਿਹੜੀ ਸਾਡੀ ਅੱਜ ਦੀ ਇਹ ਵਿਚਾਰ ਚਰਚਾ ਸੀ, ਖਾਸ ਤੌਰ ਤੇ ਜਿਹੜਾ ਬੈਨ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੋਂ ਪੰਥਕ ਜਿਹੜੇ ਸਿੱਖ ਚੈਨਲ ਨੇ ਉਹਨਾਂ ਦੇ ਉੱਤੇ ਇਹ ਲਾਇਆ ਗਿਆ, ਇਸ ਗੱਲਬਾਤ ਨਾਲ ਜਿਹੜਾ ਅਸੀਂ ਜਿਵੇਂ ਐਂਡ ਦੇ ਵਿੱਚ ਗੱਲ ਕੀਤੀ ਹੈ ਕਿ ਤੁਹਾਡੇ ਤੋਂ ਸਪੋਰਟ ਦੀ ਹਰ ਤਰੀਕੇ ਦੇ ਨਾਲ ਅਸੀਂ ਉਮੀਦ ਰੱਖਦੇ ਹਾਂ, ਆਸ ਰੱਖਦੇ ਹਾਂ। ਤੇ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ। ਇੱਥੇ ਹੀ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।